ਜਿਹੜੇ ਬਾਦਲ ਦਲ ਦੇ ਲੀਡਰ ਆ ਇਹ ਗਿਆਨੀ ਰਘਵੀਰ ਸਿੰਘ ਨੂੰ ਮਿਲੇ, ਜਿਹੜੇ 2 ਦਸੰਬਰ ਵਾਲੇ ਫੈਸਲੇ ਆ ਉਹਨਾਂ ਤੋਂ ਇਹ ਲੀਡਰ ਬਾਦਲ ਦਲ ਦੇ ਕਹਿੰਦੇ ਆ ਵੀ ਅਸੀਂ ਜਥੇਦਾਰ ਸਾਹਿਬ ਨੂੰ ਮਨਾ ਲਿਆ ਵਾ ਤੇ ਹੁਣ ਉਹ ਗੱਲ ਖਤਮ ਆ। 10 ਤਰੀਕ ਨੂੰ ਵਰਕਿੰਗ ਕਮੇਟੀ ਦੀ ਬਾਦਲ ਦਲ ਦੀ ਮੀਟਿੰਗ ਆ। ਉਹ ਕਹਿੰਦੇ ਜੀ ਨਾਲੇ ਤਾਂ ਉਹਦਾ ਅਸਤੀਫਾ ਜਿਹੜਾ ਤਕਵੀਰ ਦਾ ਉਹ ਅਸੀਂ ਉਹਦੇ ਉੱਤੇ ਫੈਸਲਾ ਕਰ ਲੈਣਾ ਤੇ ਨਾਲੇ ਜਿਹੜੀ ਨਵੀਂ ਭਰਤੀ ਆ ਉਹ ਸ਼ੁਰੂ ਕਰਨੀ ਆ। ਇਹਦੇ ਅਰਥ ਇਹ ਨੇ ਕਿ ਜਿਹੜਾ ਭਰਤੀ ਕਰਨ ਬਾਰੇ 7 ਮੈਂਬਰੀ ਕਮੇਟੀ ਜਥੇਦਾਰ ਸਿੰਘ ਸਾਹਿਬਾਨ ਨੇ 2 ਦਸੰਬਰ ਨੂੰ ਐਲਾਨੀ ਸੀ ਉਹ ਅਸੀਂ ਹੁਣ ਮੰਨਦੇ ਨਹੀਂ ਤੇ ਹੁਣ ਅਸੀਂ ਆਪਦੇ ਹਿਸਾਬ ਨਾਲ ਚੱਲਾਂਗੇ। ਨਾ ਤਾਂ ਜਥੇਦਾਰ ਸਾਹਿਬ ਨੇ ਟਾਈਮ ਵਧਾਇਆ ਸੀ ਇਹਨਾਂ ਦਾ, ਨਾ ਇਹਨਾਂ ਨਾਲ ਮਾਚੀਵਾੜੇ ਕੋਈ ਸਹਿਮਤੀ ਪ੍ਰਗਟਾਈ ਸੀ, ਨਾ ਅੱਜ ਪ੍ਰਗਟਾਈ ਹੈ। ਪਰ ਇਹ ਝੂਠ ਬੋਲ ਕੇ ਲੋਕਾਂ ਦੇ ਵਿੱਚ ਆਪਦੀ ਗੱਲ ਜਿਹੜੀ ਆ ਉਹ ਥੋਪ ਰਹੇ ਨੇ। ਜਿਹੜੇ ਅਕਾਲੀ ਦਲ ਦੇ ਆਗੂ ਨੇ ਜੇਕਰ ਇਹ ਸੈਕੂਲਰ ਨੇ, ਜੇਕਰ ਇਹਨਾਂ ਦਾ ਕੋਈ ਧਰਮ ਨਾਲ ਲਿੰਕ ਨਹੀਂ, ਫਿਰ ਇਹ ਸ਼੍ਰੋਮਣੀ ਕਮੇਟੀ ਦੀ ਚੋਣ ਵਿੱਚ ਪੰਗੇ ਕਾਹਤੋਂ ਲੈਂਦੇ ਕਿ ਤਖਤਾਂ ਦੇ ਜਥੇਦਾਰ ਜਿਹੜੇ ਨੇ ਉਹਨਾਂ ਨੂੰ ਲਾਉਣ ਦਾ ਹੱਕ ਜਿਹੜਾ ਹੈ ਉਹ ਉਸ 15 ਮੈਂਬਰੀ ਐਗਜ਼ੈਕਟਿਵ ਕੋਲ ਹੈ, ਜਿਹੜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਅਕਾਲੀ ਦਲ ਦੇ ਰਹਿਮੋ ਕਰਮ ਤੇ ਹੈ, ਅਕਾਲੀ ਦਲ ਦੀ ਮਥਾਜ ਹੈ। ਜਿਹੜੇ ਬੁੱਚੜ ਪੁਲਸੀਏ ਨੇ ਉਹਨਾਂ ਦੇ ਵਕੀਲਾਂ ਨੂੰ ਤਾਂ ਇਹ ਲੀਡਰ ਬਣਾ ਕੇ ਪੰਥ ਦੇ ਵਿੱਚ ਚੱਕੀ ਫਿਰਦੇ ਤੇ ਭਾਲਦੇ ਆ ਕੌਮ ਤੋਂ ਪਿਆਰ ਸਤਿਕਾਰ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੀਅਨ ਸਟੇਟ ਦੇ ਵੱਲੋਂ ਜਿਸ ਤਰੀਕੇ ਨਾਲ ਪੰਥ ਨੂੰ, ਪੰਜਾਬ ਨੂੰ ਘੇਰ ਕੇ ਰੋਲਿਆ ਜਾ ਰਿਹਾ ਤੇ ਇਹ ਸਜ਼ਾ ਦਿੱਤੀ ਜਾ ਰਹੀ ਆ ਵੀ 1947 ਮੌਕੇ ਤੁਸੀਂ ਕੀ ਸੋਚ ਕੇ ਇਹ ਫੈਸਲਾ ਕਰ ਲਿਆ ਕਿ ਭਾਰਤ ਨਾਲ ਰਲਣਾ। ਸੋ ਉਹਦੇ ਤਹਿਤ ਅੱਜ ਇੱਕ ਨਵਾਂ ਸੱਪ ਕੱਢਿਆ ਇੰਡੀਅਨ ਸਟੇਟ ਸਿਸਟਮ ਨੇ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਪੰਜਾਬ ਦੇ ਰਾਜਪਾਲ ਦਾ ਅਹੁਦਾ ਹੈ, ਪ੍ਰਸ਼ਾਸਨਿਕ ਜਿਹੜਾ ਅਹੁਦਾ, ਹੁਣ ਉਹਨੂੰ ਮੁੱਖ ਸਕੱਤਰ ਚੰਡੀਗੜ੍ਹ ਦੇ ਅਹੁਦੇ ਦੇ ਰੂਪ ਵਿੱਚ ਬਦਲਣ ਦਾ ਜਿਹੜਾ ਐਲਾਨ ਆ ਜਾਂ ਫਰਮਾਨ ਇਹ ਕੀਤਾ ਗਿਆ। ਇਹਦਾ ਅੱਜ ਸਿਆਸੀ ਸਫਾਂ ਦੇ ਵਿੱਚ ਵਿਰੋਧ ਕਰਕੇ ਸਾਰੀਆਂ ਪਾਰਟੀਆਂ ਨੇ ਫਾਰਮੈਲਿਟੀ ਪੂਰੀ ਕਰ ਦਿੱਤੀ ਹੈ ਔਰ ਇਹ ਗੱਲ ਸਾਨੂੰ ਸਾਰਿਆਂ ਨੂੰ ਚੇਤੇ ਰੱਖਣ ਦੀ ਲੋੜ ਹੈ ਕਿ ਜਿਨ੍ਹਾਂ ਦੇ ਬਿਆਨ ਹਜੇ ਨਹੀਂ ਆਏ ਉਹਨਾਂ ਦੇ ਵੀ ਆ ਜਾਣਗੇ। ਇਹ ਉਵੇਂ ਹੀ ਆ ਜਿਵੇਂ ਜਦੋਂ ਪੰਜਾਬ ਦੇ ਉੱਤੇ ਦਰਿਆਈ ਪਾਣੀਆਂ ਵਾਲਾ ਮਸਲਾ, ਪੰਜਾਬ ਦੇ ਦਰਿਆਈ ਪਾਣੀ 1966 ਵਿੱਚ ਖੋਲੇ, ਕੋਈ ਪਾਰਟੀ ਨਹੀਂ ਬਚੀ ਹੋਣੀ ਜਿਹਦੇ ਲੀਡਰਾਂ ਨੇ ਬਿਆਨ ਨਾ ਦਿੱਤਾ ਹੋਵੇ ਵੀ ਇੱਕ ਬੂੰਦ ਵੀ ਪਾਣੀ ਦੀ ਬਾਹਰ ਨਹੀਂ ਜਾਣ ਦਿਆਂਗੇ। ਇਵੇਂ ਹੀ ਇਹ ਵੀ ਬਿਆਨ ਤਕਰੀਬਨ ਸਾਰੀਆਂ ਪਾਰਟੀਆਂ ਦੇ ਚੁੱਕੀਆਂ ਨੇ ਕਿ ਚੰਡੀਗੜ੍ਹ ਪੰਜਾਬ ਦਾ ਹੈ ਤੇ ਇਹਦੇ ਉੱਤੇ ਕਿਸੇ ਹੋਰ ਬੋਲੀ ਦਾ, ਹੋਰ ਸੱਭਿਆਚਾਰ ਦਾ, ਹੋਰ ਕਿਸੇ ਦਾ ਗਲਬਾ ਜਿਹੜਾ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਵੇਂ ਹੀ ਜਿਹੜੇ ਸਾਡੇ ਹੱਕ ਖੋਹੇ ਗਏ ਨੇ, ਚਾਹੇ ਉਹ ਬਿਜਲਈ ਸੋਮੇ ਆ ਜਿਹੜੇ ਸਾਡੇ ਉਹ ਖੋਹੇ ਗਏ ਨੇ ਤੇ ਚਾਹੇ ਕੋਈ ਹੋਰ, ਬਿਆਨ ਤਕਰੀਬਨ ਸਾਰੇ ਜਿਹੜੇ ਨੇ ਬੜਾ ਗਹਿ ਗੱਡਮਾ ਦੇਣਾ ਸਿੱਖ ਗਏ, ਕਰਨਾ ਕੁਛ ਨਹੀਂ। ਜਦੋਂ ਅਸੀਂ ਇਤਿਹਾਸ ਉੱਤੇ ਨਜ਼ਰ ਮਾਰਦੇ ਆ ਉਦੋਂ ਇਹ ਜੀ ਕਰਦਾ ਹੈ ਵੀ ਛਿੱਤਰ ਲਵੇ ਫੜ, ਤੇ ਜਿੰਨੇ ਪੰਜਾਬ ਦੇ ਹੋ ਚੁੱਕੇ ਲੀਡਰ ਨੇ ਤੇ ਜਿੰਨੇ ਐਸ ਮੌਕੇ ਨੇ ਇਹਨਾਂ ਦੇ ਦੱਬ ਕੇ ਛਿੱਤਰ ਫੇਰੇ, 100 ਮਾਰ ਕੇ ਇੱਕ ਗਿਣੇ ਵੀ ਤੁਹਾਡੇ ਇਹਨਾਂ ਬਿਆਨਾਂ ਦਾ ਕੀ ਅਚਾਰ ਪਾਉਣਾ। ਬਿਆਨ ਦੇਣ ਨਾਲੋਂ ਤੁਸੀਂ ਇੱਕ ਨਵੇਂ ਪੈਸੇ ਦਾ ਕਦੇ ਕੰਮ ਕਰਕੇ ਦਿਖਾਇਆ ਹੋਵੇ ਤਾਂ ਗੱਲ ਕਰੋ। ਇਹਨਾਂ ਵਿੱਚੋਂ ਕੋਈ ਵੀ ਇਹੋ ਜਿਹਾ ਲੀਡਰ ਨਹੀਂ, ਕੋਈ ਵੀ ਇਹੋ ਜਿਹੀ ਸਿਆਸੀ ਧਿਰ ਨਹੀਂ ਜਿਹਨੂੰ ਜਦੋਂ ਸੱਤਾ ਮਿਲੀ ਉਦੋਂ ਨਹੀਂ ਇਹਨਾਂ ਨੇ ਕਦੇ ਕੁਝ ਕਰਕੇ ਦਿਖਾਇਆ। ਚਾਹੇ ਉਹ ਕੋਈ ਵੀ ਧਿਰ ਵਾ, ਚਾਹੇ ਉਹ ਬਾਦਲ ਦਲ ਵਾਲੇ ਅਕਾਲੀ ਲਾ ਲਓ,
ਇਹਨਾਂ ਨੂੰ ਨਹੀਂ ਸ਼ਰਮ ਆਉਂਦੀ ਵੀ ਚੰਡੀਗੜ੍ਹ ਜਿਹੜਾ ਹੈ ਉਹ ਪੰਜਾਬ ਦਾ ਜੇ ਹੈ ਤਾਂ ਇਹਨੂੰ ਪੰਜਾਬ ਦਾ ਬਣਾਈ ਰੱਖਣ ਦੇ ਲਈ ਜਦੋਂ ਬੀਜੇਪੀ ਨਾਲ ਸਾਂਝ ਪੈ ਗਈ ਸੀ ਉਦੋਂ ਇਹੋ ਜਿਹਾ ਮਾਹੌਲ ਬਣਾਉਂਦੇ ਕਿ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹਣ ਦੇ ਜਿੰਨੇ ਵੀ ਮਨਸੂਬੇ ਬੀਤੇ ਦੌਰ ਵਿੱਚ ਕਾਂਗਰਸ ਦੇ ਰਾਜ ਵਿੱਚ ਕੀਤੇ ਗਏ ਆ ਉਹ ਸਾਰੇ ਫੇਲ ਹੋ ਜਾਂਦੇ। ਲੋਕ ਬਿਨਾਂ ਕਿਸੇ ਗੱਲ ਨੂੰ ਦੇਖ ਕੇ ਇਹ ਕਹਿੰਦੇ ਕਿ ਜਿੰਨੀ ਚੁਸਤੀ ਚਲਾਕੀ ਠੱਗੀ ਠੋਰੀ ਨਾਲ ਹੇਰਾ ਫੇਰੀ ਨਾਲ ਕਾਨੂੰਨੀ ਹੁੰਡੀਆਂ ਨੂੰ ਵਰਤ ਕੇ ਕਾਂਗਰਸ ਵਾਲਿਆਂ ਨੇ ਚੰਡੀਗੜ੍ਹ ਪੰਜਾਬ ਤੋਂ ਖੋਹਣ ਦੇ ਯਤਨ ਕੀਤੇ ਆ ਤਾਂ ਕਮਾਲ ਕਰਤੀ ਬਾਦਲ ਦਲ ਵਾਲਿਆਂ ਨੇ। ਇਹਨਾਂ ਕੋਲੇ ਸੱਤਾ ਆਈ, ਇਹਨਾਂ ਨੇ ਦਿੱਲੀ ਵਾਲਿਆਂ ਨਾਲ, ਨਾਗਪੁਰ ਵਾਲਿਆਂ ਨਾਲ, ਭਾਗਵੇਂ ਬ੍ਰਿਗੇਡ ਨਾਲ ਮੇਲ ਮਿਲਾਪ ਇਸ ਤਰੀਕੇ ਨਾਲ ਵਰਤਿਆ ਕਿ ਚੰਡੀਗੜ੍ਹ ਜਿਹੜਾ ਹੈ ਅੱਜ ਉਹ ਪੰਜਾਬ ਤੋਂ ਕਦੇ ਵੀ ਕਿਸੇ ਵੀ ਹਾਲਤ ਵਿੱਚ ਖੋਇਆ ਨਹੀਂ ਜਾ ਸਕਦਾ। ਚੰਡੀਗੜ੍ਹ ਦੇ ਵਿੱਚ ਪੰਜਾਬੀ ਦਾ ਬੋਲਬਾਲਾ ਵਾ, ਚੰਡੀਗੜ੍ਹ ਦੇ ਦਫ਼ਤਰਾਂ ਵਿੱਚ, ਚੰਡੀਗੜ੍ਹ ਦੇ ਹਰ ਥਾਂ ਦੇ ਉੱਤੇ ਪੰਜਾਬ ਜਿਹੜਾ ਹੈ ਉਹ ਪੂਰੀ ਤਰ੍ਹਾਂ ਛਾਇਆ ਹੋਇਆ। ਪਰ ਇਹਨਾਂ ਨੇ ਉਸ ਮੌਕੇ ਕੱਖ ਨਹੀਂ ਕੀਤਾ। ਇਹ ਗੱਲ ਕੱਲੀ ਬਾਦਲ ਦਲ ਦੀ ਨਹੀਂ, ਹੋਰ ਜਿਹੜੀਆਂ ਪਾਰਟੀਆਂ ਨੇ ਉਹਨਾਂ ਦਾ ਸਾਰਿਆਂ ਦਾ ਹੀ ਇਹੀ ਹਾਲ ਆ, ਚਾਹੇ ਉਹ ਕੋਈ ਵੀ ਮਸਲਾ ਹੋ। ਸੋ ਜਿਹੜੇ ਲੋਕ ਸਾਨੂੰ ਮੱਤਾਂ ਦਿੰਦੇ ਰਹਿੰਦੇ ਨੇ ਕਿ ਜੀ ਸਿਆਸਤ ਵਿੱਚ ਆਵੋ, MLA MP ਬਣੋ, ਸਰਕਾਰ ਬਣਾਓ, ਫੇਰ ਤੁਸੀਂ ਕੁਝ ਕਰ ਸਕਦੇ ਹੋ। ਹੁਣ ਭਾਈ ਅਮਰਤਪਾਲ ਸਿੰਘ ਜਾਂ ਸ਼ਹੀਦ ਬੇਅੰਤ ਸਿੰਘ ਦੇ ਸੁਪੁੱਤਰ ਸਰਬਜੀਤ ਸਿੰਘ, ਉਹਨਾਂ ਨੇ ਸਿਆਸਤ ਦੇ ਵਿੱਚ ਆ ਕੇ MP ਚੋਣਾਂ ਜਿੱਤ ਲਈਆਂ ਨੇ, MLA ਚੋਣਾਂ ਲੜਨ ਦੀ ਤਿਆਰੀ ਆ ਤੇ ਮਾਘੀ ਦੇ ਮੇਲੇ ਮੌਕੇ ਉਹਨਾਂ ਨੇ ਮੁਕਤਸਰ ਦੇ ਵਿੱਚ ਖਦਰਾਣੇ ਦੀ ਢਾਬ ਤੇ ਜੋ ਬੇਦਾਵੇ ਵਾਲੀ ਘਟਨਾ ਨਾਲ ਸੰਬੰਧਿਤ ਸਾਡਾ ਇਤਿਹਾਸਕ ਦਿਹਾੜਾ ਹੈ ਉੱਥੇ ਨਵੀਂ ਪਾਰਟੀ ਦਾ ਐਲਾਨ ਕਰਨਾ। ਮੰਨ ਲਓ ਇਹ ਪਾਰਟੀ ਕਾਮਯਾਬ ਹੋ ਜਾਂਦੀ ਹੈ, ਮੰਨ ਲਓ ਇਹ ਪਾਰਟੀ ਸੱਤਾ 'ਚ ਆ ਜਾਂਦੀ ਹੈ, ਮੰਨ ਲਓ ਇਹ ਪਾਰਟੀ ਦਾ ਪੰਜਾਬ ਦੇ ਵਿੱਚ ਰਾਜ ਆ ਜਾਂਦਾ, ਮੰਨ ਲਓ ਇਹ ਪਾਰਟੀ ਦਾ ਮੁੱਖ ਮੰਤਰੀ ਬਣ ਜਾਂਦਾ। ਜਿਹੜੇ ਜਿਹੜੇ ਬੰਦੇ ਨੂੰ ਇਹ ਲੱਗਦਾ ਬਸ ਇੱਕ ਵਾਰੀ ਕੁਰਸੀ ਦੇ ਉੱਤੇ ਪੰਜਾਬ ਦੇ ਵਿੱਚ ਇਹਨਾਂ ਪੰਥਕ ਕੌਮੀ ਦਰਦ ਰੱਖਣ ਵਾਲਿਆਂ ਵਿੱਚੋਂ CM ਬਣੇ ਤਾਂ ਸਹੀ, ਦੇਖਿਓ ਫਿਰ ਕਿਵੇਂ ਬਾਰੇ ਨਿਆਰੇ ਆਉਂਦੇ। ਇਹ ਸਭ ਤੋਂ ਵੱਡਾ ਗਪੌੜਾ। ਸੱਚਾਈ ਇਹ ਆ ਕਿ ਪੰਜਾਬ ਦਾ ਮੁੱਖ ਮੰਤਰੀ ਕੱਖ ਨਹੀਂ ਕਰਨ ਜੋਗਾ ਹੈਗਾ। ਜਦੋਂ ਦਿੱਲੀ ਵਾਲੇ ਤੋਂ ਇੱਕ ਦਬਕਾ ਮਾਰਦੇ ਆ ਇੱਥੇ ਸਭ ਸਿੱਧੇ ਹੋ ਜਾਂਦੇ। ਸੋ ਜਿਹੜੇ ਬੰਦੇ ਖਾਲਿਸਤਾਨੀ ਪੰਥਕ ਖਾੜਕੂ ਸਫਾਂ ਦੇ ਵਿੱਚ ਵਿਚਰਦੇ ਹੋਏ ਵੀ ਇਹ ਝੂਠ ਪ੍ਰਚਾਰਦੇ ਆ ਕਿ ਜੀ ਇੱਕ ਵਾਰੀ ਕਿਤੇ ਸਾਡੀ ਸਰਕਾਰ ਬਣ ਜਾਵੇ। ਮੈਂ ਇਹ ਗੱਲ ਬਾਰ-ਬਾਰ ਕਹਿੰਦਾ ਆ ਰਿਹਾ ਕਿ ਜਿੰਨਾ ਟਾਈਮ ਆਪਣੇ ਬੰਦਿਆਂ ਨੂੰ ਖਾਲਿਸਤਾਨੀ ਜਾਂ ਪੰਥ ਦਰਦੀ ਕੋਈ ਮੁੱਖ ਮੰਤਰੀ ਨਹੀਂ ਮਿਲਦਾ ਤੇ ਜਿੰਨਾ ਟਾਈਮ ਉਹ ਨਹੀਂ ਕਹਿੰਦਾ ਵੀ ਭਾਈ ਐਵੇਂ ਅਸੀਂ ਤੁਹਾਨੂੰ ਬੇਵਕੂਫ ਬਣਾਉਣ ਲਈ ਜੋ ਮਰਜ਼ੀ ਕਹੀ ਚੱਲੀਏ, ਇਸ ਸਿਸਟਮ ਦੇ ਵਿੱਚ ਕੱਖ ਨਹੀਂ ਕੀਤਾ ਜਾ ਸਕਦਾ। ਸੋ ਸੱਚਾਈ ਇਹ ਹੈ ਕਿ ਮੁਲਕ ਦਾ ਜਿਹੜਾ ਢਾਂਚਾ ਆ, ਜਿਹੜਾ ਮੁਲਕ ਦਾ ਸਿਸਟਮ ਆ, ਇਹਦੇ ਵਿੱਚ ਬਹੁ ਗਿਣਤੀ ਜਾਂ ਮੁਲਕ ਦਾ ਜਿਹੜਾ ਸਾਰਾ ਸਿਸਟਮ ਆ ਉਹ ਜਿਵੇਂ ਚਾਹਣ ਉਵੇਂ ਚੱਲਣਾ। ਐਵੇਂ ਆਪਦੇ ਆਪ ਨੂੰ ਧੋਖਾ ਦੇਣ ਲਈ, ਝੂਠ ਬੋਲ ਕੇ ਡੰਗ ਟਪਾਉਣ ਲਈ ਜਿਹੜਾ ਕੋਈ ਮਰਜ਼ੀ ਕਰੀ ਜਾਵੇ। ਪਰ ਸੱਚੀ ਗੱਲ ਤਾਂ ਇਹ ਹੈਗੀ ਆ ਕਿ ਸਾਡੇ ਬੰਦਿਆਂ ਨੂੰ ਝੂਠ ਵਧੀਆ ਲੱਗਦਾ। ਜੇਕਰ ਹੁਣ ਅਸੀਂ ਇਹ ਸੱਚੀ ਗੱਲ ਮੈਂ ਦੱਸ ਰਿਹਾ ਕਿ ਪੰਜਾਬ ਦੇ ਵਿੱਚ ਜਾਂ ਮੁਲਕ ਦੇ ਵਿੱਚ ਚਾਹੇ ਕੋਈ ਜਿੰਨਾ ਵੀ ਮਰਜ਼ੀ ਆਪਦੇ ਆਪ ਨੂੰ ਬੱਬਰ ਸ਼ੇਰ ਕਹਾਉਂਦਾ ਹੋਵੇ, ਕੋਈ ਪੰਥ ਨੂੰ ਪੰਜਾਬ ਨੂੰ ਪਿਆਰ ਕਰਦਾ ਬੰਦਾ, ਚਾਹੇ ਉਹ ਮੁੱਖ ਮੰਤਰੀ ਬਣ ਜੇ ਤੇ ਚਾਹੇ ਪ੍ਰਧਾਨ ਮੰਤਰੀ ਬਣ ਜੇ ਤੇ ਚਾਹੇ ਰਾਸ਼ਟਰਪਤੀ ਬਣ ਜੇ ਤੇ ਚਾਹੇ ਕਿਸੇ ਹੋਰ ਅਹੁਦੇ ਤੇ ਆ ਜਾਵੇ, ਬੇਸ਼ੱਕ ਜਿਵੇਂ ਆਹ ਭਗਵੰਤ ਮਾਨ ਵਾਲੀ ਆਮ ਆਦਮੀ ਪਾਰਟੀ ਹੁਣ 90-92 ਵਿਧਾਇਕ ਚੱਕੀ ਫਿਰਦੀ ਆ, ਏਦਾਂ ਚਾਹੇ 100 ਵਿਧਾਇਕਾਂ ਵਾਲਾ ਪੰਜਾਬ ਦਾ ਕੋਈ ਖਾਲਿਸਤਾਨੀ ਸਰਕਾਰ ਬਣਾ ਕੇ ਬਹਿ ਜਾਵੇ, ਕੱਖ ਨਹੀਂ ਕਰਨ ਜੋਗਾ ਹੈਗਾ। ਉਹ ਤੁਹਾਨੂੰ ਝੂਠ ਬੋਲਦੇ ਆ। ਮੈਂ ਇੱਕੋ ਗੱਲ ਚਾਹੁੰਦਾ ਹੈ ਕਿ ਇੱਕ ਵਾਰੀ ਇਹ ਕੰਮ ਹੋ ਹੀ ਜਾਵੇ ਤਾਂ ਚੰਗੀ ਗੱਲ ਆ। ਇੱਕ ਵਾਰੀ ਕਿਤੇ ਖਾਲਿਸਤਾਨੀ ਪੰਥਕ ਦਰਦ ਰੱਖਣ ਵਾਲਾ ਮੁੱਖ ਮੰਤਰੀ ਬਣ ਜਾਵੇ, ਹੋ ਸਕਦਾ ਉਹ ਬੰਦਾ 4-5 ਸਾਲਾਂ ਬਾਅਦ ਸਾਰਿਆਂ ਦੇ ਸਾਹਮਣੇ ਖੜ ਕੇ ਇਹ ਗੱਲ ਕਵੇ ਕਿ ਮੇਥੋਂ ਚਾਹੇ ਗੁਰੂ ਗ੍ਰੰਥ ਸਾਹਿਬ ਸਿਰ ਤੇ ਚੁਕਾ ਕੇ ਸਹੁੰ ਖਵਾ ਲਓ,
ਲੋਕੋ ਕਿਉਂ ਐਵੇਂ ਕਬਰ ਕੁੱਟਦੇ ਫਿਰਦੇ ਆ? ਮੈਂ ਖਾਲਿਸਤਾਨੀ ਬੰਦਾ, ਪੰਥ ਦਾ ਦਰਦ ਰੱਖਦਾ ਬੰਦਾ, ਮੈਂ ਤੁਹਾਨੂੰ ਦੱਸ ਰਿਹਾ ਕਿ ਕੱਖ ਨਹੀਂ ਇਹ ਸਿਸਟਮ ਦੇ ਵਿੱਚੋਂ ਮਿਲਣਾ। ਜੇ ਕਿਸੇ ਨੂੰ ਵਹਿਮ ਹੈ ਉਹ ਆ ਦੇਖ ਲਵੇ ਵੀ ਕਸ਼ਮੀਰ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ ਯੂਨਾਨੀਮਸਲੀ ਸਰਬਸੰਮਤੀ ਨਾਲ ਸਵੇ ਨਿਰਣੇ ਦੇ ਹੱਕ ਵਿੱਚ ਉੱਥੇ 2 ਵਾਰ ਮਤਾ ਜਿਹੜਾ ਸੀ ਅਸੈਂਬਲੀ 'ਚ ਪਾਸ ਹੋਇਆ ਸੀ। ਉਹ ਤਾਂ ਪਤਾ ਨਹੀਂ ਕਿੱਥੇ ਫਾਈਲ ਜਿਹੜੀ ਸੀ ਉਸ ਰੱਦੀ ਵਾਲੇ ਡਸਟਬਿਨ 'ਚ ਪਤਾ ਨਹੀਂ ਕਿੱਥੇ ਸੁੱਟੀ ਹੋਣੀ ਆ। ਉਦੋਂ ਉਲਟ ਜਿਹੜੀ ਮਾੜੇ ਮੋਟੇ ਹੱਕ ਹਕੂਕ ਜੇ ਉਹਨਾਂ ਨੂੰ ਮਿਲੇ ਹੋਏ ਸੀ ਅਗਲਿਆਂ ਨੇ ਲਾਹ ਕੇ ਉਹ ਮਾਰਿਆ, ਤੇ ਸਰਕਾਰ ਜਿਹੜੀ ਦਿੱਲੀ ਦੀ ਹੈ ਚੱਲੀ ਉਹਦੀ ਹੈ। ਇਵੇਂ ਹੀ 1966 ਦੇ ਵਿੱਚ ਜਦੋਂ ਪੰਜਾਬੀ ਸੂਬਾ ਬਣਿਆ ਉਦੋਂ ਉੱਥੇ ਅਕਾਲੀ ਦਲ ਦੇ MP ਹੋਣ ਦੇ ਨਾਤੇ ਸਰਦਾਰ ਕਪੂਰ ਸਿੰਘ ਜਿਹੜੇ ਆ ਉਹ ਬੜੀ ਇੱਕ ਗਹਿ ਗੱਡਮੀ ਤਕਰੀਰ ਤਿਆਰ ਕਰਕੇ ਲੈ ਗਏ। ਹੁਣ ਉਹ ਤਕਰੀਰ ਜਿਹੜੀ ਆ ਉਹ ਸਾਡੇ ਸਾਰੇ ਜਿਹੜੇ ਖਾਲਿਸਤਾਨੀ ਆ ਲੋਕ ਉਹ ਬੜੀ ਉਚੇਚ ਨਾਲ ਇੱਕ ਦੂਜੇ ਨੂੰ ਦਿੰਦੇ ਆ, ਪੜ੍ਹੋ ਤੇ ਪੜ੍ਹਾਓ। ਵਾਕਿਆ ਹੀ ਜੇ ਖਾਲਿਸਤਾਨ ਦਾ ਕਿਸੇ ਨੇ ਕੇਸ ਪੁੱਟ ਕਰਨਾ ਹੋਵੇ ਕਿਸੇ ਦੇ ਸਾਹਮਣੇ, ਤਾਂ ਜਿਹੜੀ ਉਹ 1966 ਦੇ ਵਿੱਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਉੱਤੇ ਬਹਿਸ ਮੌਕੇ ਸਰਦਾਰ ਕਪੂਰ ਸਿੰਘ ਨੇ ਜੋ ਉੱਥੇ ਲੈਕਚਰ ਦਿੱਤਾ ਸੀ, ਭਾਸ਼ਣ ਦਿੱਤਾ ਸੀ, ਉਹ ਆਪਣੇ ਆਪ ਦੇ ਵਿੱਚ ਇੱਕ ਸਭ ਤੋਂ ਵਧੀਆ ਡਾਕੂਮੈਂਟ ਹੈ। ਪਰ ਜਦੋਂ ਸਰਦਾਰ ਕਪੂਰ ਸਿੰਘ ਬੋਲ ਰਹੇ ਹੋਣੇ ਆ, ਉੱਥੇ ਜਿੰਨੇ ਵੀ ਬੰਦੇ ਸੁਣ ਰਹੇ ਹੋਣੇ ਆ ਉਹ ਕਹਿੰਦੇ ਹੋਣੇ ਆ ਸਰਦਾਰਾ 2 ਘੰਟੇ ਹੋਰ ਲਾ ਲਾ, ਚਾਹੇ ਜਿੰਨਾ ਮਰਜ਼ੀ ਚੀਕਾਂ ਮਾਰੀ ਚੱਲ, ਇੱਥੇ ਬਹਿ ਕੇ ਪਿੱਟੀ ਚਲੋ। ਹੋਣੀ ਉਹ ਆ ਗੱਲ, ਉਹ ਮੰਨੀ ਜਾਣੀ ਆ ਜਿਹੜੀ ਸਾਨੂੰ ਮਨਜ਼ੂਰ। ਇਸ ਮੁਲਕ ਦੇ ਵਿੱਚ ਸੱਚੀ ਸੁੱਚੀ ਗੱਲ ਦਾ ਕੋਈ ਮਤਲਬ ਨਹੀਂ ਵੀ ਚੰਡੀਗੜ੍ਹ ਪੰਜਾਬ ਦਾ ਹੱਕ ਬਣਦਾ ਜਾਂ ਪੰਜਾਬ ਦੇ ਪਾਣੀਆਂ ਉੱਤੇ ਹਰਿਆਣੇ ਦਾ, ਰਾਜਸਥਾਨ ਦਾ ਹੱਕ ਨਹੀਂ ਬਣਦਾ। ਇਹੋ ਜਿਹੀਆਂ ਸਚਾਈਆਂ ਦਾ ਕੋਈ ਮਤਲਬ ਨਹੀਂ। ਇੱਥੇ ਮਤਲਬ ਹੈ ਤਾਂ ਸਿਰਫ ਇਹ ਕਿ ਮੁਲਕ ਦੀ ਬਹੁ ਗਿਣਤੀ ਜਿਹੜੀ ਆ ਉਹਦੀ ਨੀਤ ਕੀ ਆ। ਉਹਦੀ ਨੀਤ ਇਹ ਆ ਕਿ ਪੰਜਾਬ ਰੋਲਣਾ, ਪੰਜਾਬ ਦੇ ਵਿੱਚ ਵਸਦੇ ਹੋਏ ਪੰਥਕ ਕੌਮ ਦਾ ਦਰਦ ਰੱਖਣ ਵਾਲੇ ਸਿੱਖ, ਇਹਨਾਂ ਦੀ ਨਾਨੀ ਚੇਤੇ ਕਰਾਉਣੀ ਹੈ। ਹੁਣ ਇਹਨਾਂ ਦੇ ਨਾਲ ਜਦੋਂ ਲਾਲੇ ਰਲ ਜਾਂਦੇ ਨੇ, ਫਿਰ ਜਦੋਂ ਸਿੱਖ ਇਹਦਾ ਵਿਰੋਧ ਕਰਦੇ ਆ ਕਹਿੰਦੇ ਜੀ ਫਿਰਕਾ ਪ੍ਰਸਤ ਨੇ ਸਿੱਖ ਤਾਂ। ਸੋ ਕੁੱਲ ਮਿਲਾ ਕੇ ਆਏ ਦਿਨ ਇੱਕ ਨਵਾਂ ਜਿਹੜਾ ਵਾਰ ਆ ਜਾਂ ਨਵਾਂ ਅਟੈਕ ਆ ਉਹ ਪੰਜਾਬ ਉੱਤੇ, ਪੰਥ ਉੱਤੇ ਕਰਕੇ ਅਗਲੇ ਆਰਾਮ ਨਾਲ ਚੀਕਾਂ ਮਰਵਾਉਂਦੇ ਆ। ਫਿਰ ਬੜਾ ਸਵਾਦ ਲੈਂਦੇ ਨੇ ਬਈ ਦੇਖੋ ਸਿੱਖਾਂ ਦੀਆਂ ਚੀਕਾਂ ਪੈਂਦੀਆਂ। ਜਿਵੇਂ ਅੱਜ ਜਦੋਂ ਖਬਰ ਆਈ ਕਿ ਚੰਡੀਗੜ੍ਹ ਦੇ ਰਾਜਪਾਲ ਦੇ ਪ੍ਰਸ਼ਾਸਕ ਦਾ ਜਿਹੜਾ ਅਹੁਦਾ ਉਹਨੂੰ ਮੁੱਖ ਸਕੱਤਰ 'ਚ ਬਦਲਤਾ। ਹੁਣ ਚੀਕਾਂ ਚੂਕਾਂ ਮਾਰਾਂਗੇ, ਪਿੱਟਾਂਗੇ, ਦਿੱਲੀ ਵਾਲੇ ਖੁਸ਼ ਹੋਣਗੇ, ਲਾਲੇ ਬੜੇ ਖੁਸ਼ ਹੋਣਗੇ ਵੀ ਦੇਖੋ ਸਿੱਖਾਂ ਦੀਆਂ ਚੀਕਾਂ ਪੈਂਦੀਆਂ, ਜਿਹੜੇ ਕਹਿੰਦੇ ਸੀ ਬੜੇ ਬੱਬਰ ਸ਼ੇਰ ਆ। ਇਵੇਂ ਹੀ ਇੱਕ ਇੱਥੇ ਰੌਲਾ ਪਿਆ ਹੋਇਆ ਰਾਜਾ ਸਾਂਸੀ 에ਅਰਪੋਰਟ ਦੇ ਉੱਤੇ, ਕੋਈ ਅਮਰਧਾਰੀ ਸਿੱਖ ਜਿਹੜਾ ਸੀ ਉਹਨੂੰ ਜਹਾਜ਼ ਵਿੱਚ ਚੜ੍ਹਨ ਨਹੀਂ ਦਿੱਤਾ ਵੀ ਤੂੰ ਕਿਰਪਾਨ ਪਾਈ ਹੋਈ ਹੈ। ਆਰਡਰ ਪਹਿਲਾਂ ਹੀ ਆਇਆ ਹੋਇਆ ਤੇ ਉਹ ਬੰਦਾ ਨਹੀਂ ਜਾ ਸਕਿਆ, ਫਲਾਈ ਨਹੀਂ ਕਰ ਸਕਿਆ, ਜਹਾਜ਼ ਵਿੱਚ ਨਹੀਂ ਬਹਿ ਸਕਿਆ। ਇੱਕ ਪਾਸੇ ਸਾਰੇ ਦੁਨੀਆ ਭਰ ਦੇ ਮੁਲਕ ਸਿੱਖਾਂ ਦੇ ਕਕਾਰਾਂ ਦੀ ਜਾਂ ਸਿੱਖਾਂ ਦੇ ਸਰੋਕਾਰਾਂ ਦੀ ਮੁਕੰਮਲ ਤੌਰ ਦੇ ਉੱਤੇ ਇੱਜ਼ਤ ਕਰਦੇ ਆ। ਜਦੋਂ ਕੋਈ ਉਹਨਾਂ ਨੂੰ ਸਮਝਾਉਂਦਾ ਕਿ ਸਾਡੇ ਜੀ ਧਰਮ ਦਾ ਹਿੱਸਾ ਨੇ ਇਹ 5 ਕਕਾਰ, ਅਸੀਂ ਇਹਨਾਂ ਤੋਂ ਬਗੈਰ ਜਿਹੜਾ ਹੈਗਾ ਉਹ ਕਿਸੇ ਪਾਸੇ ਨਹੀਂ ਜਾਣਾ ਚਾਹੀਦਾ ਸਾਨੂੰ, ਸਾਡੇ ਮਰਿਆਦਾ ਧਰਮ ਦੀ, ਤਾਂ ਸਾਰੇ ਦੁਨੀਆ ਭਰ ਦੇ ਮੁਲਕ ਇਸ ਗੱਲ ਨੂੰ ਸਮਝ ਕੇ ਕਾਨੂੰਨ ਦੇ ਵਿੱਚ ਉਹੋ ਜਿਹੀ ਅਮੈਂਡਮੈਂਟ ਕਰਕੇ ਸਿੱਖਾਂ ਦੇ ਜਜ਼ਬਾਤਾਂ ਦੀ ਕਦਰ ਕਰਦੇ। ਉਹ ਮੁਲਕ ਜਿੱਥੇ ਨਾ ਤਾਂ ਗੁਰੂ ਸਾਹਿਬਾਨ ਜਿਹੜੇ ਆ ਉਹ ਉਹਨਾਂ ਸਮਿਆਂ ਦੇ ਵਿੱਚ ਆਪ ਕਦੇ ਗਏ ਨੇ, ਨਾ ਆਪਣੀ ਕੌਮ ਦਾ ਉਹੋ ਜਿਹਾ ਕੋਈ ਉੱਥੇ ਇਤਿਹਾਸਕ ਘਟਨਾਕ੍ਰਮ ਆ ਜਿਵੇਂ ਇਸ ਖਿੱਤੇ ਵਿੱਚ ਹੈ ਜਿਹੜਾ ਪੰਜਾਬ ਆ। ਪਰ ਭਾਰਤ ਨੂੰ ਜਾਂ ਇੱਥੇ ਵਸਦੀ ਹਿੰਦੂ ਬਹੁ ਗਿਣਤੀ ਨੂੰ ਖਾਸ ਤੌਰ ਦੇ ਉੱਤੇ, ਉਚੇਚ ਤੌਰ ਦੇ ਉੱਤੇ ਹੋਣਾ ਚਾਹੀਦਾ ਕਿ ਜੇ ਦੁਨੀਆ ਭਰ ਦੇ ਮੁਲਕ ਸਿੱਖਾਂ ਦੇ ਜਜ਼ਬਾਤਾਂ ਦੀ ਇੰਨੀ ਕਦਰ ਕਰਦੇ ਆ, ਸਾਡੇ ਤੇ ਤਾਂ ਅਹਿਸਾਨ ਹੀ ਬੜੇ ਆ। ਸਾਡੇ ਉੱਤੇ ਤਾਂ ਸਿੱਖ ਕੌਮ ਦੇ ਗੁਰੂ ਸਾਹਿਬਾਨ ਦੇ ਅਹਿਸਾਨ ਹੀ ਬੜੇ ਆ। ਇੱਕ ਪਾਸੇ ਜਿੰਨਾ ਵੀ ਲਾਲਾ ਭੋਲਾ ਹੈ ਉਹ ਪਿੱਟਣ ਲੱਗਿਆ ਹੁੰਦਾ 24 ਘੰਟੇ ਸਿੱਖਾਂ ਨੂੰ ਬੇਵਕੂਫ ਬਣਾਉਣ ਲਈ ਕਿ ਜੀ ਸਿੱਖ ਜਿਹੜੇ ਨੇ ਉਹ ਹਿੰਦੂਆਂ ਚੋਂ ਨਿਕਲੇ ਨੇ, 10 ਗੁਰੂ ਸਾਹਿਬਾਨ ਹਿੰਦੂਆਂ ਦੇ ਪਰਿਵਾਰਾਂ ਚੋਂ ਸੀ,
ਤੇ ਸਿੱਖ ਧਰਮ ਦੀ ਜਿਹੜੀ ਖਾਲਸੇ ਦੀ ਸਿਰਜਣਾ ਉਹ ਹਿੰਦੂਆਂ ਦੀ ਰਾਖੀ ਲਈ ਹੋਈ ਆ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇਵੀ ਦੇਵਤਿਆਂ ਦਾ ਤੇ ਹੋਰ ਰੱਬਾਂ ਭਗਵਾਨਾਂ ਦਾ ਜ਼ਿਕਰ ਆ। ਇਹ ਸਾਰੀ ਗੱਲ ਕਰਕੇ ਕਹਿਣਗੇ ਕਿ ਅਸੀਂ ਤਾਂ ਜੀ ਸਿੱਖਾਂ ਦੀ ਇੱਜ਼ਤ ਬੜੀ ਕਰਦੇ ਆ, ਅਸੀਂ ਜੀ ਆਪ ਦਰਬਾਰ ਸਾਹਿਬ ਬੜਾ ਜਾਂਦੇ ਆ। ਇਹ ਸਾਰੀ ਕਹਾਣੀ ਜੀ ਸੁਣਾਉਣ ਦਾ ਉਹਨਾਂ ਦਾ ਅਰਥ ਇਹ ਹੁੰਦਾ ਕਿ ਸਿੱਖ ਜਿਹੜੇ ਨੇ ਉਹ ਕੇਸਾਂ ਵਾਲੇ ਹਿੰਦੂ ਨੇ, ਤੇ ਇਸ ਗੱਲ ਨੂੰ ਸਾਡੇ ਜਿਹੜੇ ਸਿਆਸੀ ਭਲਵਾਨ ਨੇ ਜਾਂ ਸਾਡੀ ਕੌਮ ਦੇ ਵਿੱਚ ਬਹੁਤ ਸਾਰੇ ਜਿਹੜਾ ਮਾਤਾ ਦਾ ਮਾਲ ਆ ਉਹ ਚੈਲੰਜ ਕਰਨ ਦੀ ਬਜਾਏ ਉਲਟਾ ਉਹਨਾਂ ਸਿੱਖਾਂ ਨੂੰ ਮਾੜਾ ਬੋਲਦਾ ਜਿਹੜਾ ਕਹਿੰਦੇ ਨੇ ਵੀ ਭਾਈ ਅਸੀਂ ਕੋਈ ਕੇਸਾਂ ਵਾਲੇ ਹਿੰਦੂ ਨਹੀਂ ਹੈਗੇ, ਅਸੀਂ ਅੰਮ੍ਰਿਤਧਾਰੀ ਗੁਰੂ ਦੇ ਪਿਆਰੇ ਸਿੱਖ ਹਾਂ ਤੇ ਸਾਡਾ ਧਰਮ ਸਾਨੂੰ ਤੁਹਾਡੇ ਨਾਲੋਂ ਵੱਖਰਾ ਕਰਦਾ, ਸਾਡਾ ਸਾਰਾ ਕੁਝ ਹੀ ਤੁਹਾਡੇ ਨਾਲੋਂ ਉਲਟ ਹੈ। ਪਰ ਇਸ ਮੁਲਕ ਦੇ ਵਿੱਚ ਪੈਰ ਪੈਰ ਦੇ ਉੱਤੇ ਕਾਨੂੰਨ ਬਣਾ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਸਿੱਖਾਂ ਨੂੰ ਜਲੀਲ ਕੀਤਾ ਜਾਂਦਾ। ਜਿਵੇਂ ਹੁਣ ਆ ਰਾਜਾ ਸਾਂਸੀ ਏਅਰਪੋਰਟ ਦੇ ਉੱਤੇ ਇਹ ਇੱਕ ਨਹੀਂ, ਇਹੋ ਜਿਹੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਨਿੱਤ ਚੰਦ ਚੜਿਆ ਕਰਨੇ ਆ। ਇੱਕ ਪਾਸੇ ਅੱਜ ਫੋਟੋਆਂ ਸੀਗੀਆਂ ਕਿ ਅਮਿਤ ਸ਼ਾਹ ਜਿਹੜਾ ਮੁਲਕ ਦਾ ਹੋਮ ਮਿਨਿਸਟਰ ਹੈ ਉਹ ਪੱਗ ਬੰਨੀ ਫਿਰਦਾ, ਤੇ ਉਹਦੇ ਜਿਹੜੇ ਚਾਪਲੂਸ ਹੱਥ ਠੋਕੇ ਲਾਈ ਲੱਗ ਲੋਕ ਨੇ ਉਹ ਪੱਗ ਬੰਨ ਕੇ ਬੜੇ ਖੁਸ਼ ਹੋਏ ਫਿਰਦੇ ਆ ਵੀ ਅਸੀਂ ਅਮਿਤ ਸ਼ਾਹ ਦੇ ਪੱਗ ਬੰਨੀ। ਤੇ ਉਹ ਅੱਜ ਇੱਕ ਪਾਸੇ ਤਾਂ ਫੋਟੋ ਸੋਸ਼ਲ ਮੀਡੀਆ ਤੇ ਉਹ ਘੁੰਮ ਰਹੀ ਆ ਕਿ ਦੇਖੋ ਜੀ ਸਿੱਖਾਂ ਦੇ ਜਜ਼ਬਾਤਾਂ ਦੀ ਕਿੰਨੀ ਕਦਰ ਕਰਦਾ ਮੁਲਕ ਦਾ ਹੋਮ ਮਿਨਿਸਟਰ, ਦੂਜੇ ਪਾਸੇ ਏਅਰਪੋਰਟ ਦੇ ਉੱਤੇ ਕਹਿੰਦੇ ਤੂੰ ਗਾਤਰਾ ਕਿਰਪਾਨ ਪਾਈ ਫਿਰਦਾ ਤੈਨੂੰ ਚੜ੍ਹ ਨਹੀਂ ਦੇਣਾ। ਆ ਇਹ ਮੁਲਕ ਦਾ ਹਾਲ ਆ। ਜਿੰਨਾ ਹਿਪੋਕ੍ਰੇਸੀ, ਜਿੰਨਾ ਦੋਗਲਾ, ਜਿੰਨਾ ਨੀਚ ਵਿਹਾਰ ਇਸ ਮੁਲਕ ਦੇ ਵਿੱਚ 1947 ਤੋਂ ਸਿੱਖਾਂ ਨਾਲ ਕੀਤਾ ਗਿਆ, ਤੇ ਜੇ ਫੇਰ ਵੀ ਸਿੱਖ ਇਸ ਮੁਲਕ ਦੇ ਗੋਗੇ ਗਾਉਂਦੇ ਫਿਰਨ ਮੇਰਾ ਦੇਸ਼ ਮਹਾਨ, ਤੇ ਫਿਰ ਇਹਦੇ ਜੁੱਤੀਆਂ ਨਾ ਪੈਣ ਤਾਂ ਹੋਰ ਕੀ ਹੈ। ਆ ਜਿੰਨੇ ਸਿਆਸੀ ਭਲਵਾਨਾਂ ਨੇ ਪੰਜਾਬ ਦੇ ਪੰਥ ਦੇ ਹੱਕਾਂ ਤੇ ਹਿੱਤਾਂ ਦੇ ਉਲਟ ਨਜ਼ਾਰੇ ਲੈਂਦੇ ਆ, ਅਗਲੇ ਕੁਰਸੀਆਂ ਮਾਣਦੇ ਆ, ਕੋਈ ਫਿਕਰ ਨਹੀਂ, ਬਿਆਨ ਦੇ ਦਿੰਦੇ ਆ। ਜਿਵੇਂ ਅੱਜ ਆ ਜਿਹੜਾ ਸੁਖਬੀਰ ਸਿੰਘ ਬਾਦਲ ਆ ਇਹਦਾ ਬੜਾ ਵੱਡਾ ਸਾਰਾ ਬਿਆਨ ਆਇਆ ਹੈ ਵਾ ਵੀ ਇਹ ਤਾਂ ਜੀ ਬਹੁਤ ਮਾੜਾ ਕੰਮ ਹੋ ਗਿਆ ਜਿਹੜਾ ਚੰਡੀਗੜ੍ਹ ਦੇ ਵਿੱਚ ਮੁੱਖ ਸਕੱਤਰ ਦੀ ਪੋਸਟ ਆ ਜਿਹੜੀ ਉਹ ਪੈਦਾ ਕਰਤੀ। ਸੋ ਇਸ ਹਿਸਾਬ ਕਿਤਾਬ ਦੇ ਵਿੱਚ ਅੱਜ ਜਿਹੜੀਆਂ ਘਟਨਾਵਾਂ ਵਾਪਰੀਆਂ ਉਹਨਾਂ ਦੇ ਵਿੱਚ ਅੱਜ ਜਿਹੜਾ ਅਰਸ਼ਦੀਪ ਸਿੰਘ ਕਲੇਰ, ਡਾਕਟਰ ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ ਤੇ ਹੋਰ ਜਿਹੜੇ ਬਾਦਲ ਦਲ ਦੇ ਲੀਡਰ ਆ ਇਹ ਗਿਆਨੀ ਰਘਵੀਰ ਸਿੰਘ ਨੂੰ ਮਿਲੇ ਤੇ ਬਾਹਰ ਨਿਕਲ ਕੇ ਇਹਨਾਂ ਨੇ ਕਿਹਾ ਕਿ ਜੀ ਅਸੀਂ ਉਹਨਾਂ ਨੂੰ ਸਮਝਾਤਾ ਵੀ ਕਾਨੂੰਨੀ ਤੌਰ ਦੇ ਉੱਤੇ ਜੇਕਰ ਅਸੀਂ ਅਕਾਲ ਤਖਤ ਸਾਹਿਬ ਵਾਲੇ ਹੁਕਮ ਮੰਨ ਬੈਠੇ ਸਾਡਾ ਕੰਮ ਖਰਾਬ ਹੋ ਜੂ। ਜਾਣੀ ਕਿ ਜਿਹੜੇ 2 ਦਸੰਬਰ ਵਾਲੇ ਫੈਸਲੇ ਆ ਉਹਨਾਂ ਤੋਂ ਇਹ ਲੀਡਰ ਬਾਦਲ ਦਲ ਦੇ ਕਹਿੰਦੇ ਆ ਵੀ ਅਸੀਂ ਜਥੇਦਾਰ ਸਾਹਿਬ ਨੂੰ ਮਨਾ ਲਿਆ ਵਾ ਤੇ ਹੁਣ ਉਹ ਗੱਲ ਖਤਮ। ਇਸ ਗੱਲ ਦੇ ਨਾਲ ਹੀ ਇਹ ਫਿਰ ਚਰਚਾ ਛਿੜ ਪਈ ਆ ਕਿ ਜਿਹੜਾ 10 ਤਰੀਕ ਆ ਰਹੀ ਆ ਪਰਸੋਂ ਨੂੰ, 10 ਤਰੀਕ ਨੂੰ ਵਰਕਿੰਗ ਕਮੇਟੀ ਦੀ ਬਾਦਲ ਦਲ ਦੀ ਮੀਟਿੰਗ ਆ। ਉਸ ਮੀਟਿੰਗ ਵਿੱਚ ਨਾਲੇ ਤਾਂ ਕਹਿੰਦੇ ਜੀ ਅਸੀਂ ਜਿਹੜਾ ਅਸਤੀਫਾ ਵਗੈਰਾ ਹੈਗਾ ਉਹ ਬੜਾ ਜਿਵੇਂ ਵੱਡਾ ਅਹਿਸਾਨ ਕਰ ਦੇਣਾ ਹੁੰਦਾ, ਉਹ ਕਹਿੰਦੇ ਜੀ ਨਾਲੇ ਤਾਂ ਉਹਦਾ ਅਸਤੀਫਾ ਜਿਹੜਾ ਸੁਖਬੀਰ ਦਾ ਉਹ ਅਸੀਂ ਉਹਦੇ ਉੱਤੇ ਫੈਸਲਾ ਕਰ ਲੈਣਾ ਤੇ ਨਾਲੇ ਜਿਹੜੀ ਨਵੀਂ ਭਰਤੀ ਆ ਉਹ ਸ਼ੁਰੂ ਕਰਨੀ ਆ। ਇਹਦੇ ਕੀ ਅਰਥ ਨੇ? ਇਹਦੇ ਅਰਥ ਇਹ ਨੇ ਕਿ ਜਿਹੜਾ ਭਰਤੀ ਕਰਨ ਬਾਰੇ 7 ਮੈਂਬਰੀ ਕਮੇਟੀ ਜਥੇਦਾਰ ਸਿੰਘ ਸਾਹਿਬਾਨ ਨੇ 2 ਦਸੰਬਰ ਨੂੰ ਐਲਾਨੀ ਸੀ ਉਹ ਅਸੀਂ ਹੁਣ ਮੰਨਦੇ ਨਹੀਂ ਤੇ ਹੁਣ ਅਸੀਂ ਆਪ ਦੇ ਹਿਸਾਬ ਨਾਲ ਚੱਲਾਂਗੇ। ਸੋ ਜਿਹੜਾ ਕੁਝ ਪਿਛਲੇ 1 ਮਹੀਨੇ ਤੋਂ ਕੌਮ ਕਲਪਦੀ ਸੀ ਕਿ ਇਹਨਾਂ ਨੇ ਹੁਕਮਨਾਮੇ ਨਹੀਂ ਮੰਨਣੇ, ਇਹਨਾਂ ਨੇ ਸਿਰਫ ਉਹ ਚੀਜ਼ਾਂ ਮੰਨਣੀਆਂ ਜਿਹੜੀਆਂ ਇਹਨਾਂ ਨੂੰ ਬਾਰਾਂ ਖਾਂਦੀਆਂ, ਉਹ ਗੱਲ ਅੱਜ ਪੱਕੀ ਸਾਬਤ ਹੋ ਗਈ ਆ। ਫੋਟੋ ਬਲਵਿੰਦਰ ਸਿੰਘ ਭੁੰਦੜ ਦੀ ਲਾਈ ਹੋਈ ਆ, ਪਰ ਟਵੀਟ ਜਿਹੜਾ ਹੈ ਉਹ ਆਇਆ ਡਾਕਟਰ ਦਲਜੀਤ ਸਿੰਘ ਚੀਮੇ ਦਾ ਕਿ 10 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੀ ਮੀਟਿੰਗ ਆ ਜਿਹੜੀ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਪੈਂਡਿੰਗ ਅਸਤੀਫੇ ਦਾ ਫੈਸਲਾ ਹੋਏਗਾ ਤੇ ਨਵੀਂ ਮੈਂਬਰਸ਼ਿਪ ਆ ਜਿਹੜੀ
ਤੇ ਹੋਰ ਜਿਹੜੇ ਮਸਲੇ ਆ ਉਹ ਅਸੀਂ ਹੁਣ ਚਰਚਾ ਕਰਾਂਗੇ। ਸਾਫ਼ ਜੀ ਗੱਲ ਹੈ ਕਿ ਜਿਹੜੇ 2 ਦਸੰਬਰ ਵਾਲੇ ਫੈਸਲੇ ਆ ਉਹਨਾਂ ਤੇ ਕਾਟੀ ਮਾਰ ਦਿੱਤੀ ਗਈ ਹੈ ਤੇ ਇਹ ਵੀ ਗੱਲ ਸਭ ਦੇ ਸਾਹਮਣੇ ਹੈ ਕਿ ਇੱਕ ਪਾਸੇ ਤਾਂ ਬਾਦਲ ਦਲ ਇਹ ਦਾਅਵਾ ਕਰਦਾ ਕਿ ਹੋਰ ਤਾਂ ਕੋਈ ਜੀ ਮੰਨਦਾ ਹੀ ਨਹੀਂ, ਅਸੀਂ ਮੰਨਦੇ ਆ ਤਖਤਾਂ ਦੇ ਜਥੇਦਾਰ ਸਾਹਿਬਾਨ ਨੂੰ। ਤੇ ਜਥੇਦਾਰ ਸਾਹਿਬਾਨ ਦਾ ਕੀ ਹਾਲ ਆ ਵੀ ਗਿਆਨੀ ਰਘਵੀਰ ਸਿੰਘ ਆਪ ਪਰਸੋਂ ਚੌਥੇ ਕਹਿ ਕੇ ਹਟੇ ਆ ਕਿ ਇਹ ਜੀ ਜਿਹੜੇ ਆ ਹੁਕਮਨਾਮਾ ਉਹਨੂੰ ਨਹੀਂ ਮੰਨ ਰਹੇ, ਤੇ ਅੱਜ ਬਾਹਰ ਨਿਕਲ ਕੇ ਫੇਰ ਕਹਿਤਾ ਵੀ ਅਸੀਂ ਜਿਹੜੀ ਉਹਨਾਂ ਨੂੰ ਗੱਲ ਸਮਝਾ ਲਈ। ਇਹ ਗੱਲ ਅਰਥ ਰੱਖਦੀ ਆ, ਇਹਨੂੰ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਆ। ਚੇਤੇ ਕਰੋ ਏਦਾਂ ਹੀ ਪਿੱਛੇ ਜੇ ਮਾਛੀਵਾੜੇ ਇਹ ਟੋਲਾ ਜਥੇਦਾਰ ਰਘਵੀਰ ਸਿੰਘ ਨੂੰ ਮਿਲਿਆ ਤੇ ਇਹ ਵਹਿਮ ਇਹ ਭਰਮ ਪਾਉਣ ਦਾ ਯਤਨ ਕੀਤਾ ਕਿ ਅਸੀਂ ਜਥੇਦਾਰ ਸਾਹਿਬ ਨੂੰ ਮਨਾ ਲਿਆ। ਇਵੇਂ ਹੀ ਇਹਨਾਂ ਨੇ ਇਹ ਵਹਿਮ ਇਹ ਭਰਮ ਪਾਉਣ ਦਾ ਵੀ ਯਤਨ ਕੀਤਾ ਸੀ ਕਿ ਅਸੀਂ ਜਥੇਦਾਰ ਸਾਹਿਬ ਤੋਂ ਟਾਈਮ ਵਧਵਾ ਲਿਆ ਹੈ। ਸੋ ਨਾ ਤਾਂ ਜਥੇਦਾਰ ਸਾਹਿਬ ਨੇ ਟਾਈਮ ਵਧਾਇਆ ਸੀ ਇਹਨਾਂ ਦਾ, ਨਾ ਇਹਨਾਂ ਨਾਲ ਮਾਛੀਵਾੜੇ ਕੋਈ ਸਹਿਮਤੀ ਪ੍ਰਗਟਾਈ ਸੀ, ਨਾ ਅੱਜ ਪ੍ਰਗਟਾਈ ਹੈ। ਪਰ ਇਹ ਝੂਠ ਬੋਲ ਕੇ ਲੋਕਾਂ ਦੇ ਵਿੱਚ ਆਪਦੀ ਗੱਲ ਜਿਹੜੀ ਆ ਉਹ ਥੋਪ ਰਹੇ ਨੇ ਕਿ ਜੀ ਸਾਨੂੰ ਹੁਣ ਕਾਰਜਕਾਰ ਜਿਹੜੀ ਹੈਗੀ ਆ ਅਗਲੀ ਨਵੀਂ ਭਰਤੀ ਦਾ ਖੁੱਲ੍ਹ ਜਿਹੜੀ ਆ ਉਹ ਮਿਲ ਗਈ ਹੈ। ਹੁਣ ਇਹਦੇ ਵਿੱਚ ਜਿਹੜਾ ਇਸ ਰੌਲੇ ਗੋਲੇ ਜੇ ਪਾ ਕੇ ਬਾਦਲ ਦਲ ਭਰਤੀ ਕਰਕੇ ਆਪਦੀ ਪਾਰਟੀ ਨੂੰ ਅੱਗੇ ਵਧਾਉਣ ਦੇ ਯਤਨਾਂ 'ਚ ਸਮਝਦੇ ਤਾਂ ਇਹ ਨੇ ਵੀ ਅਸੀਂ ਪਤਾ ਨਹੀਂ ਇਸ ਅਕਾਲ ਤਖਤ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਵੀ ਪਤਾ ਨਹੀਂ ਕਿੱਡਾ ਕੱਦੂ 'ਚ ਤੀਰ ਮਾਰ ਲਵਾਂਗੇ, ਪਰ ਉੱਪਰ ਬੈਠਾ ਉਹ ਦਾਤਾ ਸਭ ਕੁਝ ਦੇਖਦਾ। ਬੰਦਾ ਜਿਹੜਾ ਉਹ ਜੇ ਆਪਦੇ ਹਿਸਾਬ ਨਾਲ ਚੱਲੇ ਉਹ ਤਾਂ ਫਿਰ ਕਹਿੰਦਾ ਵੀ ਮੈਂ ਬੜਾ ਚਾਤਰ ਹਾਂ, ਪਰ ਉਹਨੂੰ ਸਭ ਦਿਖਦਾ। ਅੱਜ ਜਦੋਂ ਇੱਕ ਪਾਸੇ ਇਹ ਖਬਰ ਆ ਰਹੀ ਸੀ ਕਿ ਬਾਦਲ ਦਲ ਨੇ 2 ਦਸੰਬਰ ਵਾਲੇ ਫੈਸਲਿਆਂ ਤੇ ਕਾਟੀ ਮਾਰ ਕੇ ਨਵੀਂ ਭਰਤੀ ਕਰਨ ਲਈ 10 ਤਰੀਕ ਨੂੰ ਮੀਟਿੰਗ ਰੱਖ ਲਈ ਆ, ਨਾਲ ਦੀ ਨਾਲ ਦਿੱਲੀ ਤੋਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਉੱਥੇ ਉਹਦੇ ਮੁਤਲਕ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਾ ਬਿਆਨ ਆ ਰਿਹਾ ਸੀ ਕਿ ਅਸੀਂ ਤਾਂ ਹੁਣ ਦਿੱਲੀ 'ਚ ਚੋਣਾਂ ਲੜਨੀਆਂ ਨਹੀਂ। ਦੇਖੋ ਇੰਨੀ ਮਾੜੀ ਹਾਲਤ ਹੋ ਚੁੱਕੀ ਹੈ ਕਿ ਜਾਂ ਤਾਂ ਜ਼ਮਾਨਤਾਂ ਜ਼ਬਤ ਹੁੰਦੀਆਂ ਨੇ ਤੇ ਜਾਂ ਚੋਣਾਂ ਜਿਹੜੀਆਂ ਨੇ ਉਹ ਲੜਨ ਤੋਂ ਹਰੇਕ ਵਾਰ ਇਹਨਾਂ ਨੂੰ ਭੱਜਣਾ ਪੈਂਦਾ, ਪਰ ਠੱਗੀ ਠੋਰੀ ਕਰਨੋਂ ਫੇਰ ਨਹੀਂ ਹਟਦੇ। ਜੇ ਕਿਤੇ ਇਹ 2 ਦਸੰਬਰ ਵਾਲੇ ਹੁਕਮਾਂ ਨੂੰ ਮੰਨ ਕੇ ਪੂਰਨ ਤੌਰ ਤੇ ਸਮਰਪਿਤ ਹੋ ਕੇ ਕੌਮ ਨੂੰ ਇਸ ਤਰੀਕੇ ਨਾਲ ਕਾਇਲ ਕਰਦੇ ਕਿ ਦੇਖੋ ਜੀ ਸਾਤੋਂ ਕਰਤੂਤਾਂ ਤਾਂ ਬੜੀਆਂ ਵੱਡੀਆਂ ਹੋ ਗਈਆਂ, ਪਰ ਹੁਣ ਅਸੀਂ ਤਨਖਾਹ ਭੁਗਤਣ ਉਪਰੰਤ ਤੁਹਾਡੇ ਚਰਨਾਂ ਦੇ ਵਿੱਚ ਆ ਗਏ ਆ, ਪੰਥ ਸਾਨੂੰ ਬਖਸ਼ ਲਵੇ। ਹੋ ਸਕਦਾ ਕੋਈ ਰਾਹ ਨਿਕਲਦਾ ਇਹਨਾਂ ਦਾ, ਪਰ ਜਦੋਂ ਠੱਗੀ ਠੋਰੀ ਤੇ ਆ ਤੇ ਫੇਰ ਇਹਨਾਂ ਨੂੰ ਕਿਹਨੇ ਪੁੱਛਣਾ। ਸੋ ਦਿੱਲੀ ਜਿਹੜੀਆਂ ਚੋਣਾਂ ਨੇ ਵਿਧਾਨ ਸਭਾ ਵਾਲੀਆਂ, ਉੱਥੋਂ ਫੇਰ ਇਹ ਲੋਕ ਜਿਹੜੇ ਆ ਤਿੱਤਰ ਹੋ ਗਏ ਆ, ਕੁਛ ਜਿਹੜਾ ਹੈਗਾ ਉੱਥੋਂ ਨਹੀਂ ਮਿਲਣਾ। ਦੂਜੇ ਪਾਸੇ ਅੱਜ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਰਘਵੀਰ ਸਿੰਘ ਦੀ ਇੱਕ ਮੁਲਾਕਾਤ ਦੇ ਚਰਚੇ ਹੈ। ਉਹਦੇ ਬਾਰੇ ਹੁਣ ਤੱਕ ਸਾਡੇ ਕੋਲ ਪੱਕੀ ਕਨਫਰਮ ਖਬਰ ਤਾਂ ਨਹੀਂ ਆਈ ਕਿ ਮੀਟਿੰਗ ਹੋ ਗਈ ਹੈ, ਪਰ ਇਹ ਖਬਰ ਸਵੇਰ ਤੋਂ ਹੀ ਚੱਲ ਰਹੀ ਆ ਕਿ ਗਿਆਨੀ ਰਘਵੀਰ ਸਿੰਘ ਦਮਦਮਾ ਸਾਹਿਬ ਪਹੁੰਚਣਗੇ ਤੇ ਉਹ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨਗੇ। ਇਹਦੇ ਅਰਥ ਆਪਾਂ ਕੱਲ ਵੀ ਚਰਚਾ ਕੀਤੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਬਾਰੇ ਜੋ ਗੱਲਬਾਤ ਗਿਆਨੀ ਰਘਵੀਰ ਸਿੰਘ ਕਹਿ ਚੁੱਕੇ ਆ ਕਿ ਉਹਨਾਂ ਦੇ ਉੱਤੇ ਜਿਹੜੇ ਦੋਸ਼ ਲਾਏ ਸੀ, ਜਦੋਂ ਦਮਦਮਾ ਸਾਹਿਬ ਦੇ ਸਨਮੁਖ 5 ਪਿਆਰਿਆਂ ਦੇ ਸਨਮੁਖ ਉੱਥੇ ਉਹਨਾਂ ਨੇ ਕਹਿ ਦਿੱਤੇ ਆ ਕਿ ਮੇਰਾ ਕੋਈ ਨਹੀਂ, ਤੇ ਉਹ ਗੱਲ ਖਤਮ ਹੈ। ਤੇ ਜਥੇਦਾਰ ਸਾਹਿਬ ਦੇ ਮੁਤਲਕ ਜੇਕਰ ਕੋਈ ਪੜਤਾਲ ਦੀ ਲੋੜ ਹੋਵੇ ਵੀ ਤਾਂ ਉਹ ਅਕਾਲ ਤਖਤ ਸਾਹਿਬ ਦੇ ਅਧਿਕਾਰ ਖੇਤਰ 'ਚ। ਕੁੱਲ ਮਿਲਾ ਕੇ ਹੋ ਸਕਦਾ ਅੱਜ ਜਿਹੜੀ ਮੁਲਾਕਾਤ ਦੋਨਾਂ ਜਥੇਦਾਰ ਸਾਹਿਬਾਨ ਦੀ ਹੋਵੇ ਉਹਦੇ ਵਿੱਚ ਇਹ ਅੰਡਰਸਟੈਂਡਿੰਗ ਇਹਨਾਂ ਦੀ ਬਣ ਜਾਵੇ
ਕਿ ਆਪਾਂ ਅਗਲੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਦੋਨੇ ਇਕੱਠੇ ਨਾਲ ਗਿਆਨੀ ਸੁਲਤਾਨ ਸਿੰਘ ਨੂੰ ਲੈ ਕੇ ਬੈਠੀਏ। ਸੋ ਇਹ ਗੱਲ ਅਰਥ ਰੱਖਦੀ ਆ ਕਿ ਜੇ ਇੱਕ ਪਾਸੇ ਤਾਂ ਬਾਦਲ ਦਲ ਵਾਲੀ ਪੂਰੀ ਧਿਰ ਦਾ ਜ਼ੋਰ ਲਾਇਆ ਹੋਇਆ ਕਿ ਆਪਾਂ ਗਿਆਨੀ ਹਰਪ੍ਰੀਤ ਸਿੰਘ ਪੂਰੀ ਤਰ੍ਹਾਂ ਰੋਲ ਦੇਣਾ, ਉਹਨੂੰ ਇੰਨਾ ਜਲੀਲ ਕਰਨਾ ਕਿ ਆਪੇ ਅਸਤੀਫਾ ਦੇ ਕੇ ਭੱਜ ਜਾਵੇ। ਦੂਜੇ ਪਾਸੇ ਗਿਆਨੀ ਰਘਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਨੂੰ ਨਾਲ ਲੈ ਕੇ ਜਿਹੜਾ ਜਥੇਦਾਰੀ ਦਾ ਅਗਲਾ ਸਾਰਾ ਹਿਸਾਬ ਕਿਤਾਬ ਆ ਉਹਨੂੰ ਅੱਗੇ ਤੋਰਨਾ ਚਾਹੁੰਦੇ ਆ। ਸੋ ਇਸ ਚੱਕਰ ਦੇ ਵਿੱਚ ਜਿਹੜੇ ਬਾਦਲ ਦਲ ਦੇ ਕੁਝ ਆਗੂ ਲੋਕਾਂ ਦੇ ਦਿਮਾਗ ਦੇ ਵਿੱਚ ਬਹੁਤ ਨਾਵਾਚਕ ਰੂਪ ਦੇ ਵਿੱਚ ਉੱਭਰੇ ਆ, ਉਹਨਾਂ ਵਿੱਚੋਂ ਕਲੇਰ ਜਿਹੜਾ ਵਕੀਲ ਆ ਉਹਦੇ ਬਾਰੇ ਲੋਕਾਂ ਨੂੰ ਇਹ ਹੈ ਕਿ ਇਹਨਾਂ ਪਿਓ ਪੁੱਤਾਂ ਨੇ, ਕਿਉਂਕਿ ਜਿਹੜਾ ਸਤਨਾਮ ਸਿੰਘ ਕਲੇਰ ਆ ਉਹ ਵੀ ਵਕੀਲ ਆ ਤੇ ਜਿਹੜਾ ਇਹ ਅਰਸ਼ਦੀਪ ਕਲੇਰ, ਇਹ ਸਿੱਖ ਸੰਘਰਸ਼ ਨਾਲ ਸੰਬੰਧਿਤ ਜਿਹੜੇ ਸਾਡੀ ਕੌਮ ਦੇ ਹੀਰੋ ਜਿਨ੍ਹਾਂ ਜੁਝਾਰੂ ਸੂਰਮਿਆਂ ਨੇ ਪੰਥ ਦੀ ਲੜਾਈ ਲੜੀ, ਉਹਨਾਂ ਦੇ ਉਲਟ ਜਿਹੜੇ ਬੁੱਚੜ ਪੁਲਸੀਏ ਸੀ ਉਹਨਾਂ ਦੇ ਵਕੀਲ ਇਹ ਕਲੇਰ ਜਿਹੜੇ ਪਿਓ ਪੁੱਤ ਨੇ ਉਹ ਹੁੰਦੇ ਸੀ। ਸੋ ਅੱਜ ਬਾਦਲ ਦਲ ਵਾਲੇ ਇਹਨਾਂ ਵਕੀਲਾਂ ਤੋਂ ਚਾਹੁੰਦੇ ਆ ਵੀ ਪੰਥ ਜਿਹੜਾ ਹੈਗਾ ਉਹ ਸਾਨੂੰ ਮੰਨ ਲਵੇ ਕਿ ਦੇਖੋ ਜੀ ਕਿੰਨੇ ਚੰਗੇ ਆ ਬਾਦਲ ਦਲ ਵਾਲੇ। ਆਮ ਬੰਦੇ ਨੂੰ ਵੀ ਜਦੋਂ ਇਹ ਗੱਲ ਦਾ ਪਤਾ ਲੱਗੇ ਕਿ ਜਿਹੜਾ ਮੇਰਾ ਨੁਕਸਾਨ ਕਰਾਉਣ ਲਈ ਜਿਹੜੇ ਵਕੀਲ ਨੂੰ ਦੂਜੀ ਪਾਰਟੀ ਨੇ ਕੀਤਾ ਹੋਇਆ ਸੀ ਇਹ ਉਹ ਬੰਦਾ ਹੈ, ਤਾਂ ਬੰਦੇ ਦੇ ਮਨ ਵਿੱਚ ਖੁੰਦਕ ਆਉਂਦੀ ਆ। ਸੋ ਜਿਹੜੇ ਬੁੱਚੜ ਪੁਲਸੀਏ ਨੇ ਉਹਨਾਂ ਦੇ ਵਕੀਲਾਂ ਨੂੰ ਤਾਂ ਇਹ ਲੀਡਰ ਬਣਾ ਕੇ ਪੰਥ ਦੇ ਵਿੱਚ ਚੱਕੀ ਫਿਰਦੇ ਆ ਤੇ ਭਾਲਦੇ ਆ ਕੌਮ ਤੋਂ ਪਿਆਰ ਸਤਿਕਾਰ। ਸੋ ਇਸ ਮਾਹੌਲ ਦੇ ਵਿੱਚ ਜਿਹੜਾ ਜਥੇਦਾਰ ਰਘਵੀਰ ਸਿੰਘ ਦਾ ਰੋਲ ਆ ਉਹ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਦੇ ਨਾਲ ਮਿਲ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡੀ ਭੂਮਿਕਾ ਜਿਹੜੀ ਆ ਉਹ ਜੇ ਨਿਭਾਉਣਗੇ ਤਦ ਹੀ ਕੌਮ ਦਾ ਕੁਝ ਬਣ ਸਕੇਗਾ। ਅਦਰਵਾਈਜ਼ ਜਿਹੜਾ ਮਾਹੌਲ ਆ ਉਹ ਦਿਨੋਂ ਦਿਨ ਹੋਰ ਜ਼ਿਆਦਾ ਔਖਾ ਹੁੰਦਾ ਜਾ ਰਿਹਾ। ਲੋਕਾਂ ਨੂੰ ਇਹ ਸੀਗਾ ਵੀ ਸ਼ਾਇਦ ਬਾਦਲ ਦਲ ਵਾਲੇ ਕੋਈ ਮਾੜੀ ਮੋਟੀ ਸ਼ਰਮ ਕਰਨਗੇ, ਪਰ ਉਹ ਜਿਹਾ ਕੁਝ ਦਿਖਦਾ ਨਹੀਂ। ਖੈਰ, ਦੋ ਇੱਥੇ ਜਿਹੜੀਆਂ ਗੱਲਾਂ ਜ਼ਰੂਰੀ ਕਰਨ ਵਾਲੀਆਂ ਨੇ, ਇੱਕ ਤਾਂ ਇਹ ਹੈ ਕਿ ਕੈਨੇਡਾ ਦੇ ਵਿੱਚ ਜਸਟਿਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਵਿੱਚ ਹਿੰਦੂ ਭਾਈਚਾਰੇ ਨੂੰ ਬੜਾ ਪੰਜਾਬ ਦੇ ਵਿੱਚ ਚਾਅ ਜਿਹਾ ਚੜਿਆ ਹੋਇਆ, ਜਿਵੇਂ ਕੋਈ ਬੜੀ ਸਿੱਖਾਂ ਦੀ ਬੇਇੱਜ਼ਤੀ ਵਾਲੀ ਗੱਲ ਹੋ ਗਈ ਹੋ। ਸੋਸ਼ਲ ਮੀਡੀਆ ਦੇ ਉੱਤੇ ਲਾਲਿਆਂ ਨੇ ਬੜੀ ਧਮੱਚੀ ਚੱਕੀ ਹੋਈ ਆ। ਹਾਲਾਂਕਿ ਕੈਨੇਡਾ ਦੇ ਵਿੱਚ ਜਸਟਿਨ ਟਰੂਡੋ ਨੇ ਜੋ ਕੁਝ ਕੀਤਾ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੀਤਾ। ਉੱਥੇ ਜਦੋਂ ਸਾਡੇ ਭਾਈਚਾਰੇ ਦੇ ਲੋਕਾਂ ਦੇ ਕਤਲ ਹੋਣੇ, ਖਾਸ ਤੌਰ ਤੇ ਜਥੇਦਾਰ ਹਰਦੀਪ ਸਿੰਘ ਨਿੱਜਰ ਦਾ ਕਤਲ ਜਾਂ ਹੋਰ ਮੁਲਕਾਂ ਦੇ ਵਿੱਚ ਵੀ ਇਸੇ ਤਰੀਕੇ ਨਾਲ ਕਤਲ ਹੋ ਰਹੇ ਸੀ, ਤੇ ਜਿਹੜਾ ਸਟੈਂਡ ਲਿਆ ਅਸੀਂ ਉਹਦਾ ਦੇਣ ਨਹੀਂ ਦੇ ਸਕਦੇ, ਸਾਡੇ ਲਈ ਹਾਦਾ ਨਾਰਾ ਮਾਰਿਆ। ਪਰ ਜਿਹੜਾ ਮੁਲਕ ਹੁਣ ਤੱਕ ਸਿੱਖਾਂ ਨੂੰ ਭਰਮਾਉਣ ਨੂੰ ਫਿਰਦਾ ਕਿ ਜੀ ਆ ਤੁਹਾਡੀ ਮਦਰਲੈਂਡ ਆ, ਤੁਹਾਡਾ ਇਹ ਤੇ ਤੁਹਾਡਾ ਉਹ, ਇਹਨਾਂ ਨੂੰ ਜਸਟਿਨ ਟਰੂਡੋ ਦਾ ਸਿੱਖਾਂ ਦੇ ਹੱਕ ਵਿੱਚ ਖੜਨਾ ਜ਼ਹਿਰ ਵਾਂਗੂ ਲੱਗਦਾ। ਤੇ ਇਹਨਾਂ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੀ ਜ਼ਹਿਰ, ਜਿਹੜੀ ਕੜੱਤਣ ਤੇ ਨਫ਼ਰਤ ਲਾਲਿਆਂ ਨੇ ਜਸਟਿਨ ਟਰੂਡੋ ਦੇ ਮੁਤਲਕ ਦਿਖਾਉਣੀ ਸ਼ੁਰੂ ਕੀਤੀ ਹੋਈ ਆ, ਉਹ ਸਾਡੇ ਸਾਰਿਆਂ ਦੇ ਜ਼ਿਹਨ ਵਿੱਚ ਹੋਣੀ ਚਾਹੀਦੀ ਆ ਕਿ ਇਹ ਬੰਦੇ ਕਿੱਥੇ ਕ ਖੜੇ ਆ। ਇਸ ਤੋਂ ਅਗਲਾ ਗੱਲ, ਚਾਈਨਾ ਤੋਂ ਇੱਕ ਖਬਰ ਚਲਦੀ ਚਲਾਉਂਦੀ ਆਈ ਆ ਕਿ HMPV ਕੋਈ ਵਾਇਰਸ ਹੈ ਜਿਹੜਾ ਕਰੋਨਾ ਵਾਂਗੂ ਹੀ ਪੰਜਾਬ ਵਿੱਚ ਜਾਂ ਭਾਰਤ ਵਿੱਚ ਦਸਤਕ ਦੇ ਚੁੱਕਿਆ। ਤੇ ਹੁਣ ਖਬਰ ਆ ਚੁੱਕੀ ਆ ਕਿ ਜੀ ਪ੍ਰੀਕਾਸ਼ਨ ਲੈ ਜਾਣ, ਜਾਣੀ ਕਿ ਆਪਣੇ ਮਾਸਕ ਵਗੈਰਾ ਲਾ ਕੇ ਰੱਖੇ ਜਾਣ ਤੇ ਹੋਰ ਜਿਹੜੀਆਂ ਲੋੜੀਂਦੀਆਂ ਅਹਿਮ ਜਿਹੜੀਆਂ ਕਰਨ ਵਾਲੀਆਂ ਹਦਾਇਤਾਂ ਨੇ ਉਹ ਹੋ ਚੁੱਕੀਆਂ ਨੇ। ਪਹਿਲਾਂ ਜਦੋਂ ਕਿਸਾਨ ਸੰਘਰਸ਼ ਚੱਲਿਆ ਸੀ ਉਹਨਾਂ ਦਿਨਾਂ ਦੇ ਵਿੱਚ ਕਰੋਨਾ ਦੇ ਕਰਕੇ ਕਾਫੀ ਵੱਡੇ ਪੱਧਰ ਦੇ ਉੱਤੇ ਹਿਲਜੁਲ ਜਿਹੜੀ ਸੀ
ਉਹ ਹੋਈ ਸੀ ਸਾਰੇ ਸੰਸਾਰ ਵਿੱਚ ਹੀ ਹੋਈ ਸੀ। ਉਦੋਂ ਲੋਕ ਜਿਹੜੇ ਸੀ ਕਹਿੰਦੇ ਸੀ ਕਿ ਉਸ ਮੌਕੇ ਤੋਂ ਪੱਟੇ ਹੋਏ ਪੈਰ ਅਜੇ ਤੱਕ ਲੋਕਾਂ ਦੇ ਲੱਗੇ ਨਹੀਂ, ਤੇ ਜਿਹੜਾ ਇਹ ਦੂਜਾ ਝਟਕਾ ਇਹਦੇ ਨਾਲ ਹੋਰ ਜ਼ਿਆਦਾ ਜਿਹੜੀ ਸਾਡੀ ਆਰਥਿਕਤਾ ਵਾ ਉਹਦੇ ਉੱਤੇ ਮਾਰੂ ਅਸਰ ਪੈਣਗੇ। ਸੋ ਕੁੱਲ ਮਿਲਾ ਕੇ ਇਹ ਜਿਹੜਾ ਇੱਕ ਨਵਾਂ ਅਟੈਕ ਜਿਹਾ ਸਾਡੀ ਧਰਤੀ ਉੱਤੇ ਹੋਣ ਜਾ ਰਿਹਾ, ਇਹਦੇ ਮੁਤਲਕ ਲੋਕਾਂ ਨੂੰ ਫੇਰ ਜ਼ਿਆਦਾ ਖੌਫਜ਼ਦਾ ਜਿਹੜਾ ਹੋਣਾ ਪੈ ਰਿਹਾ। ਲੋਕ ਡਰ ਰਹੇ ਨੇ, ਲੋਕਾਂ ਦੇ ਦਿਲ ਦਿਮਾਗ ਵਿੱਚ ਬਹੁਤ ਤਰ੍ਹਾਂ ਦੇ ਸ਼ੰਕੇ, ਖਦਸ਼ੇ, ਸਵਾਲ ਜਿਹੜੇ ਆ ਉਹ ਖੜੇ ਹੋ ਰਹੇ ਨੇ। ਖੈਰ ਇੱਕ ਨੁਕਤਾ ਜਿਹੜਾ ਹੋਰ ਹੈ ਉਹ ਸਾਂਝਾ ਕਰਕੇ ਆਪਾਂ ਸਮਾਪਤੀ ਵੱਲ ਵਧਾਂਗੇ, ਉਹ ਇਹ ਹੈ ਕਿ ਬਾਦਲ ਦਲ ਨੇ ਆਪਦਾ ਪੱਖ ਰੱਖਣ ਲਈ ਜਿਹੜੀਆਂ ਗੱਲਾਂ ਕੀਤੀਆਂ ਨੇ ਅੱਜ, ਉਹਦੇ ਵਿੱਚ ਕਿਹਾ ਕਿ ਸਾਨੂੰ ਕਹਿੰਦੇ ਆ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਕੇ ਵੀ ਤੁਸੀਂ ਪਰਵਾਹ ਨਾ ਕਰੋ ਤੇ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਮੰਨੋ, ਤੇ ਸਾਨੂੰ ਇਹ ਕਿਹਾ ਜਾ ਰਿਹਾ। ਤੇ ਕਹਿੰਦੇ ਜੇਕਰ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਮੰਨੇ ਤੇ ਸਾਡੀ ਮਾਨਤਾ ਰੱਦ ਹੋ ਜੂ। ਇਸ ਗੱਲ ਦੇ ਉੱਤੇ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਹੁਣਾ ਵੱਲੋਂ, ਭਾਈ ਸਰਬਜੀਤ ਸਿੰਘ ਹੁਣਾ ਵੱਲੋਂ ਜੋ ਨਵੀਂ ਪਾਰਟੀ ਦਾ ਅਨਾਉਂਸਮੈਂਟ ਕੀਤੀ ਗਈ ਹੈ, ਅਜੇ ਹਾਲਾਂਕਿ ਕੋਈ ਕੋਰ ਕਮੇਟੀ, ਕੋਈ ਵਰਕਿੰਗ ਕਮੇਟੀ, ਕੋਈ ਪਾਰਟੀ ਦਾ ਨਾਂ, ਕੋਈ ਸੰਵਿਧਾਨ ਵਗੈਰਾ ਅਜੇ ਕੱਖ ਨਹੀਂ ਹੈਗਾ ਬਣੇ। ਪਰ ਅੱਜ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਸ ਪਾਰਟੀ ਨੂੰ ਟਾਰਗੇਟ ਕਰਦਿਆਂ ਕਿਹਾ ਕਿ ਤੁਸੀਂ ਦੇਖਿਓ ਜਦੋਂ ਇਹ ਬਣ ਜੂਗੀ, ਇਹ ਸਾਰਾ ਕੁਝ ਜਿਹੜਾ ਸੈਕੂਲਰ ਵਾ, ਅਸੀਂ ਆਹ ਨਹੀਂ ਉਹ ਨਹੀਂ ਕਰਾਂਗੇ, ਉਹ ਸਾਰਾ ਕੁਝ ਇਹ ਵੀ ਕਰਨਗੇ। ਅਸੀਂ ਕਹਿੰਦੇ RTI ਰਾਹੀਂ ਸਾਰਾ ਡਾਟਾ ਕਢਾ ਕੇ ਸੰਗਤ ਦੇ ਸਾਹਮਣੇ ਰੱਖਾਂਗੇ, ਕਿਉਂਕਿ ਅਸੀਂ ਦੱਸਣਾ ਚਾਹੁੰਦੇ ਆ ਕਿ ਸਾਡੇ ਉੱਤੇ ਤਾਂ ਇਹ ਗੱਲ ਥੋਪੀ ਜਾ ਰਹੀ ਆ ਕਿ ਤੁਸੀਂ ਸੈਕੂਲਰ ਨਾ ਬਣੋ। ਸਾਨੂੰ ਤਾਂ ਕਿਹਾ ਜਾ ਰਿਹਾ ਕਿ ਤੁਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੋ, ਪਰ ਇਹ ਜਿਹੜੇ ਹੈਗੇ ਆ ਭਾਈ ਅਮਰਤਪਾਲ ਸਿੰਘ ਵਾਲੀ ਪਾਰਟੀ ਨਵੀਂ ਬਣ ਜਾ ਰਹੀ ਆ। ਇਹ ਦੇਖ ਲਿਓ, ਇਹਨਾਂ ਨੂੰ ਵੀ ਇਹ ਸਾਰਾ ਕੁਝ ਕਰਨਾ ਪੈਣਾ। ਖੈਰ ਗੱਲ ਇਹ ਹੈ ਕਿ ਇੰਨੇ ਲੰਮੇ ਅਰਸੇ ਤੋਂ ਤੁਹਾਡੀ ਪਾਰਟੀ ਹੁਣ ਤੱਕ ਇਹ ਕਹਿੰਦੀ ਰਹੀ ਆ ਤੇ ਹੁਣ ਵੀ ਨਹੀਂ ਤੁਸੀਂ ਝੂਠ ਬੋਲਣੋਂ ਹਟਦੇ ਕਿ ਜੀ ਪੰਥ ਦੀ ਵਾਹਿਦ ਸਿਆਸੀ ਪਾਰਟੀ ਅਸੀਂ। ਇਹ ਗੱਲ ਜਦੋਂ ਕਹਿੰਦੇ ਹੋ ਉਸ ਮੌਕੇ ਫਿਰ ਜਿਹੜਾ ਤੁਹਾਨੂੰ ਆਹ ਸੰਵਿਧਾਨ ਕਹਿੰਦਾ ਹੈ ਕਿ ਜੀ ਸੈਕੂਲਰ ਹੋਣਾ ਪਊਗਾ, ਉਹ ਫਿਰ ਉਦੋਂ ਕਿੱਥੇ ਗਈ ਹੁੰਦੀ ਹੈ ਗੱਲ। ਸੋ ਸੱਚਾਈ ਇਹ ਹੈ ਕਿ ਬਾਦਲ ਦਲ ਨੇ ਲੋਕਾਂ ਨੂੰ, ਸਮਾਜ ਨੂੰ ਧੋਖਾ ਦਿੱਤਾ ਹੈ, ਹੇਰਾ ਫੇਰੀ ਕੀਤੀ ਹੈ, ਠੱਗੀ ਮਾਰੀ ਹੈ। ਇੱਕ ਪਾਸੇ ਤਾਂ ਹਰ ਵਾਰ ਜਦੋਂ ਇਲੈਕਸ਼ਨ ਆਉਂਦੀ ਹੈ ਉਦੋਂ ਅਕਾਲੀ ਦਲ ਦੇ ਵਰਕਰ, ਆਗੂ, ਪਾਰਟੀ, ਸਾਰਾ ਢਾਂਚਾ ਇਲੈਕਸ਼ਨ ਲੜਦਾ ਹੈ ਤੇ ਆਮ ਸਧਾਰਨ ਸਿੱਖ ਜਿਹੜਾ ਹੈ ਉਹ ਇਲੈਕਸ਼ਨ ਹਾਰ ਜਾਂਦਾ, ਕਿਉਂਕਿ ਇੱਕ ਰਾਜਨੀਤਿਕ ਧਿਰ ਕੋਲ ਜੋ ਰਿਸੋਰਸਸ ਹੁੰਦੇ ਆ, ਸਾਧਨ ਹੁੰਦੇ ਆ, ਉਹ ਆਮ ਸਿੱਖ ਕੋਲ ਨਹੀਂ ਹੋ ਸਕਦੇ। ਆਮ ਸਿੱਖ ਜਥੇਬੰਦੀਆਂ ਕੋਲੇ ਉਹ ਢਾਂਚਾ, ਉਹ ਸਿਸਟਮ ਨਹੀਂ ਹੋ ਸਕਦਾ। ਸੋ ਜਦੋਂ ਵੀ ਕਿਤੇ ਇਲੈਕਸ਼ਨ ਆਉਂਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਉਸ ਮੌਕੇ ਅਕਾਲੀ ਦਲ, ਬਾਦਲ ਦਲ ਪੂਰੇ ਤਾਮੇ ਝਾਮੇ ਨਾਲ ਮੈਦਾਨ ਵਿੱਚ ਨਿੱਤਰਦਾ ਤੇ ਸੱਤਾ ਜਿਹੜੀ ਆ ਸ਼੍ਰੋਮਣੀ ਕਮੇਟੀ ਦੀ ਉਹ ਆਪਦੇ ਮੈਂਬਰ ਜਿਹੜੇ ਨੇ ਉਹ ਬੜੀ ਸਹਿਜ ਨਾਲ ਜਿਤਾ ਲੈਂਦਾ। ਉਪਰੰਤ 15 ਜਿਹੜੇ ਮੈਂਬਰ ਨੇ ਉਹ ਨਾਮਜ਼ਦਗੀਆਂ ਹੁੰਦੀਆਂ ਨੇ, ਉਹ ਵੀ ਫਿਰ ਆਪਦੀ ਮਰਜ਼ੀ ਦੇ, ਆਪਦੇ ਪੱਖ ਦੇ ਬੰਦੇ ਆ ਜਿਹੜੇ ਉਹ ਨਾਮਜ਼ਦ ਕਰ ਲਏ ਜਾਂਦੇ ਆ। ਇਸ ਤਰੀਕੇ ਨਾਲ ਕੌਮ ਦਾ ਦਰਦ ਰੱਖਣ ਵਾਲੇ, ਪੰਥ ਦੀ ਚੜ੍ਹਦੀ ਕਲਾ ਲੋਚਣ ਵਾਲੇ, ਜਾਂ ਉਹ ਸਿੱਖ ਜਿਹੜੇ ਸੋਚਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਸਟਮ ਰਾਹੀਂ ਪੰਥ ਦੀ, ਕੌਮ ਦੀ ਸੇਵਾ ਕਰਨੀ ਚਾਹੀਦੀ ਹੈ, ਉਹਨਾਂ ਸਾਰਿਆਂ ਦੇ ਲਈ ਕੱਖ ਨਹੀਂ ਜੇ ਬਚਦਾ। ਸੋ ਬਾਦਲ ਦਲ ਜਿਹੜਾ ਹੈ, ਅਕਾਲੀ ਦਲ ਜਿਹੜਾ ਹੈ, ਉਹ
ਪੂਰੀ ਦੀ ਪੂਰੀ ਸਿਆਸੀ ਜਿਹੜੀ ਉਹਨਾਂ ਦੀ ਅਪਰੋਚ ਆ ਜਾਂ ਸਿਆਸੀ ਪਕੜ ਆ ਜਾਂ ਸਿਆਸੀ ਪਰਪੱਕਤਾ ਹੈ, ਉਸ ਸਾਰੀ ਆਪਦੀ ਸਿਆਸੀ ਸੋਚ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਮੌਕੇ ਵਰਤਦਾ ਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਕਬਜ਼ਾ ਕਰਕੇ ਆਪਦੀ ਮਰਜ਼ੀ ਪਗਾਉਂਦਾ ਹੈ, ਜਿਹਦੇ ਵਿੱਚ ਸਭ ਤੋਂ ਖਤਰਨਾਕ ਹਾਲਾਤ ਉਹ ਹੈ ਜਦੋਂ ਇਹ 15 ਜਾਣਿਆਂ ਦੀ ਐਗਜੈਕਟਿਵ ਬਾਦਲ ਪਰਿਵਾਰ ਦੇ ਕਹਿਣ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਤਖਤਾਂ ਦੇ ਜਥੇਦਾਰਾਂ ਦੀਆਂ ਜਿਹੜੀਆਂ ਨਾਮਜ਼ਦਗੀਆਂ ਨੇ ਉਹ ਕਰਦੀ। ਸੋ ਜਿਹੜੇ ਅਕਾਲੀ ਦਲ ਦੇ ਆਗੂ ਨੇ, ਜੇਕਰ ਇਹ ਸੈਕੂਲਰ ਨੇ, ਜੇਕਰ ਇਹਨਾਂ ਦਾ ਕੋਈ ਧਰਮ ਨਾਲ ਲਿੰਕ ਨਹੀਂ, ਫਿਰ ਇਹ ਸ਼੍ਰੋਮਣੀ ਕਮੇਟੀ ਦੀ ਚੋਣ ਵਿੱਚ ਪੰਗੇ ਕਾਹਤੋਂ ਲੈਂਦੇ ਆ? ਜਦੋਂ ਹਰ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੁੰਦੀ ਆ ਤਾਂ ਉਦੋਂ ਸਾਰਾ ਅਕਾਲੀ ਦਲ ਜਿਹੜਾ ਹੈ ਉਹ ਮੁਕੰਮਲ ਤੌਰ ਦੇ ਉੱਤੇ ਇਨਵੋਲਵ ਹੁੰਦਾ ਤੇ ਇਹ ਗੱਲ ਪਿਛਲੇ 40 50 60 ਸਾਲ ਤੋਂ ਲਗਾਤਾਰ ਚੱਲਦੀ ਆ ਰਹੀ ਹੈ। ਤੇ ਉਦੋਂ ਅੱਗੇ ਤਖਤਾਂ ਦੇ ਜਥੇਦਾਰ ਸਾਹਿਬ, ਜਥੇਦਾਰ ਜਿਹੜੇ ਨੇ, ਉਹਨਾਂ ਦਾ ਬੋਲਿਆ ਜਾਂ ਉਹਨਾਂ ਦਾ ਐਕਸ਼ਨ ਜਾਂ ਉਹਨਾਂ ਦੀ ਸਾਰੀ ਜਿਹੜੀ ਕੰਮ ਕਰਨ ਦੀ ਜਿਹੜੀ ਸੋਚ ਸਰਗਰਮੀ ਹੈ ਉਹ ਦੁਨੀਆ ਭਰ ਦੇ ਸਿੱਖਾਂ ਉੱਤੇ ਅਸਰ ਅੰਦਾਜ਼ ਹੁੰਦੀ ਹੈ। ਪਰ ਜਥੇਦਾਰ ਲਾਉਣ ਮੌਕੇ, ਜਥੇਦਾਰ ਨੂੰ ਲਾਉਣ ਮੌਕੇ ਜਾਂ ਕਿਸੇ ਹੋਰ ਗੱਲ ਦੇ ਵਿੱਚ ਖਾਲਸਾ ਪੰਥ ਦੀ ਕੋਈ ਰਾਏ ਨਹੀਂ। ਹੁਣ ਵੀ ਜਿਵੇਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣ ਗਈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣੀ ਹੋਈ ਆ, ਹਜੂਰ ਸਾਹਿਬ ਤੇ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਜਿਹੜੇ ਨੇ ਉਹ ਆਪਦੇ ਤਰੀਕੇ ਨਾਲ ਪ੍ਰਬੰਧ ਚਲਾਉਂਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪੰਜਾਬ ਦੇ ਗੁਰਦੁਆਰਿਆਂ ਦਾ, ਪੰਜਾਬ ਦੇ ਵੋਟਰਾਂ ਦੇ ਸਿਰ ਤੇ ਹੋਂਦ ਵਿੱਚ ਆਉਂਦੀ ਹੈ। ਇਹ 3 ਤਖਤਾਂ ਦੇ ਜਥੇਦਾਰ ਪਲੱਸ 2 ਹੋਰ ਜਿਹੜੇ ਆ ਪਾ ਕੇ ਕੋਰਮ ਪੂਰਾ ਕਰ ਲੈਂਦੇ ਆ ਤੇ ਪੂਰੀ ਕੌਮ ਦੇ ਉੱਤੇ ਇਹਨਾਂ ਦੇ ਰਾਹੀਂ ਰਾਜਨੀਤਿਕ, ਧਾਰਮਿਕ, ਸੱਭਿਆਚਾਰਕ, ਸਮਾਜਿਕ ਤੇ ਆਰਥਿਕ ਹਰ ਖੇਤਰ ਵਿੱਚ ਜਿਹੜੀ ਰਾਏ ਆ ਉਹ ਇਹ ਥੋਪਦੇ ਆ। ਸੋ ਇਹ ਨੁਕਤਾ ਬੜਾ ਜ਼ਰੂਰੀ ਹੈ ਕਿ ਤਖਤਾਂ ਦੇ ਜਥੇਦਾਰ ਜਿਹੜੇ ਨੇ ਉਹਨਾਂ ਨੂੰ ਲਾਉਣ ਦਾ ਹੱਕ ਜਿਹੜਾ ਹੈ ਉਹ ਉਸ 15 ਮੈਂਬਰੀ ਐਗਜੈਕਟਿਵ ਕੋਲ ਹੈ, ਜਿਹੜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਅਕਾਲੀ ਦਲ ਦੇ ਰਹਿਮੋ ਕਰਮ ਤੇ ਹੈ, ਅਕਾਲੀ ਦਲ ਦੀ ਮਥਾਜ ਹੈ। ਜਦੋਂ ਵੀ ਇਹ ਵਹਿਮ ਪਾਉਣ ਦਾ ਯਤਨ ਕੀਤਾ ਜਾਂਦਾ, ਝੂਠ ਬੋਲਦੇ ਨੇ ਕਿ ਜੀ ਸ਼੍ਰੋਮਣੀ ਕਮੇਟੀ ਦੇ ਕੰਮਾਂ 'ਚ ਸਾਡੀ ਕੋਈ ਦਖਲਅੰਦਾਜ਼ੀ ਹੋਈ ਨਹੀਂ, ਤਾਂ ਉਦੋਂ ਲੋਕਾਂ ਨੂੰ ਸ਼ਰਮ ਆਉਂਦੀ ਆ ਕਿ ਇਹਦੇ ਨਾਲੋਂ ਤਾਂ ਤੁਸੀਂ ਸ਼ਰੇਆਮ ਸੱਚ ਬੋਲੋ ਕਿ ਤਖਤਾਂ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦਾ ਸਾਰਾ ਸਿਸਟਮ ਜਿਹੜਾ ਹੈ ਉਹ ਇੱਕ ਪਰਿਵਾਰ ਦਾ ਮਥਾਜ ਹੈ। ਇਹ ਗੱਲ ਜਦੋਂ ਪੀਟੀਸੀ ਚੈਨਲ ਦੇ ਜਿਹੜੇ ਕੀਰਤਨ ਦੇ ਰਿਲੇ ਕਰਨ ਦੇ ਅਧਿਕਾਰ ਸੀ ਜਾਂ ਇਹੋ ਜਿਹੇ ਹੋਰ ਬਹੁਤ ਸਾਰੇ ਕੰਮ ਸੀ, ਉਸ ਮੌਕੇ ਉੱਤੇ ਬੜੀ ਔਖ ਵਾਲੀ ਸਥਿਤੀ ਜਿਹੜੀ ਆ ਉਹ ਪੈਦਾ ਹੁੰਦੀ ਰਹੀ ਆ। ਇੱਕ ਸਕੱਤਰ ਸੀ ਹਰਚਰਨ ਸਿੰਘ, ਉਹਨੂੰ ਬੜੀ ਜਿਹੜੀ ਗਹਿ ਗੱਡਮੀ ਰਕਮ ਦਿੱਤੀ ਜਾਂਦੀ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆਪਦੇ ਸਕੱਤਰ ਨੇ, ਆਪਦੇ ਉਹਨਾਂ ਕੋਲੇ ਬਹੁਤ ਹੈਂਡਸਮ ਅਮਾਉਂਟ, ਜਿਹੜੀ ਬਹੁਤ ਮਹਿੰਗੀਆਂ ਤਨਖਾਹਾਂ ਜਿਹੜੀਆਂ ਨੇ ਉਹਨਾਂ ਨੂੰ ਦੇ ਕੇ ਬੰਦਿਆਂ ਨੂੰ ਰੱਖਿਆ ਹੋਇਆ, ਪਰ ਬਾਹਰੋਂ ਲਿਆ ਕੇ ਇੱਕ ਸਾਰੇ ਸਿਸਟਮ ਦੇ ਉੱਤੇ ਇੱਕ ਬੰਦਾ ਜਿਹੜਾ ਬਾਦਲ ਦਲ ਨੇ ਥੋਪ ਦਿੱਤਾ। ਇਵੇਂ ਹੀ ਰਘੂਜੀਤ ਸਿੰਘ ਬਿਰਕ, ਜਿਹੜਾ ਸਾਰੀ ਸ਼੍ਰੋਮਣੀ ਕਮੇਟੀ ਇਲੈਕਟਡ ਬੰਦੇ ਆ, ਚਲੋ ਬਾਦਲ ਦਲ ਦੇ ਚੁਣੇ ਆ ਜਾਂ ਹੋਰ ਆ, ਉਹ ਤਾਂ ਇੱਕ ਅਲੱਗ ਦੁੱਖ ਵਾ, ਪਰ ਰਘੂਜੀਤ ਸਿੰਘ ਬਿਰਕ ਜਿਹੜਾ ਹਰਿਆਣੇ ਦਾ ਇੱਕ ਆਗੂ ਹੈ ਤੇ ਬਾਦਲ ਪਰਿਵਾਰ ਦਾ ਨਜ਼ਦੀਕੀ ਆ, ਉਹਨੂੰ ਇਹਨਾਂ ਨੇ ਸ਼੍ਰੋਮਣੀ ਕਮੇਟੀ 'ਚ ਰੱਖਿਆ ਹੀ ਇਸ ਕੰਮ ਲਈ ਹੋਇਆ। ਜਿੰਨੇ ਵੀ ਪੁੱਠੇ ਸਿੱਧੇ ਕੰਮ ਹੁੰਦੇ ਆ ਉਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਉਸ ਬਿਰਕ ਦੇ ਉੱਤੇ। ਸੋ ਜਿਹੜਾ ਬਾਦਲ ਪਰਿਵਾਰ ਹੈ, ਬਾਦਲ ਦਲ ਦੇ ਰਾਹੀਂ
ਉਹਨੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਤੱਕ ਨੂੰ ਕੈਪਚਰ ਕੀਤਾ ਹੋਇਆ। ਇਹ ਸਾਰੇ ਕਾਸੇ ਦਾ ਲੋਕਾਂ ਦੇ ਉੱਤੇ, ਦੁਨੀਆ ਭਰ 'ਚ ਬੈਠੇ ਸਿੱਖ ਸੰਗਤ ਉੱਤੇ ਅਸਰ ਹੁੰਦਾ ਤੇ ਇਸ ਅਸਰ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਕੋਈ ਸੁਣਵਾਈ ਨਹੀਂ ਕਿਸੇ ਗੱਲ 'ਚ। ਤੋਂ ਕੁੱਲ ਮਿਲਾ ਕੇ ਇਹ ਸਾਰੀ ਜਿਹੜੀ ਠੱਗੀ ਠੋਰੀ ਹੇਰਾ ਫੇਰੀ ਕਰਦੇ ਐ, ਉਹ ਜਦੋਂ ਇਸ ਵਾਰ ਇਸ ਰੌਲੇ ਨੇ ਸਾਰੇ ਪੱਖ ਨੰਗੇ ਕਰਤੇ ਆ, ਹੁਣ ਇਹਨਾਂ ਨੂੰ ਬੜਾ ਔਖਾ ਲੱਗ ਰਿਹਾ ਕਿ ਅਸੀਂ ਤਾਂ ਜੀ ਜਿਹੜਾ ਇਸ 2 ਦਸੰਬਰ ਵਾਲੇ ਫੈਸਲਿਆਂ ਕਰਕੇ ਕਸੂਤੇ ਬੜੇ ਫਸ ਗਏ ਆ। ਪਰ ਇਸ ਗੱਲ ਦੇ ਜਵਾਬ ਦੇ ਵਿੱਚ ਜਿਹੜੀਆਂ ਗੱਲਾਂ ਕਹਿ ਰਹੇ ਨੇ, ਜਿਵੇਂ ਅੱਜ ਡਾਕਟਰ ਦਲਜੀਤ ਸਿੰਘ ਚੀਮਾ ਬੜਾ ਬੁੜਕ ਕੇ ਕਹਿ ਰਿਹਾ ਸੀ ਕਿ ਦੇਖ ਲਿਓ ਤੁਸੀਂ, ਇਹ ਜਿਹੜੀ ਨਵੀਂ ਪਾਰਟੀ ਬਣਨ ਜਾ ਰਹੀ ਆ, ਇਹ ਸਾਰਾ ਕੁਝ ਹੀ ਕਰੂ ਜਿਹੜਾ ਕੁਝ ਸਾਨੂੰ ਮਨਾ ਕੀਤਾ ਜਾ ਰਿਹਾ। ਭਾਈ ਅਸੀਂ ਤੁਹਾਨੂੰ ਕਦੋਂ ਕਹਿੰਦੇ ਆ, ਸਾਨੂੰ ਲੋੜ ਹੀ ਨਹੀਂ ਪੰਥ ਨੂੰ ਤੁਹਾਡੀ, ਤੁਹਾਤੋਂ ਬਗੈਰ ਪੰਥ ਜਿਹੜਾ ਹੈ ਚੱਲ ਜਾਊਗਾ, ਕੋਈ ਮਥਾਜ ਨਹੀਂ ਹੈ। ਤੁਹਾਡੇ ਤੋਂ ਪਹਿਲਾਂ ਬੜੇ ਇਸ ਧਰਤੀ ਤੇ ਹੋ ਕੇ ਚਲੇ ਗਏ ਤੇ ਹਰੇਕ ਮੌਕੇ ਕਿਸੇ ਨੇ ਵੀ ਇਹ ਤੁਹਾਡੇ ਵਾਲਾ ਦਾਅਵਾ ਨਹੀਂ ਕੀਤਾ ਜਿਹੜਾ ਇਸ ਮੌਕੇ ਬਾਦਲ ਦਲ ਕਰ ਰਿਹਾ ਕਿ ਜੇਕਰ ਸੁਖਬੀਰ ਬਾਦਲ ਨਾ ਹੋਇਆ ਤੇ ਪਤਾ ਨਹੀਂ ਮੱਸਿਆ ਰਗਣੋਂ ਹਟ ਜਾਣੀ ਹੈ। ਤੇ ਇਸ ਮਾਹੌਲ ਦੇ ਵਿੱਚ ਜਦੋਂ ਕਿ ਮੁਕੰਮਲ ਤੌਰ ਤੇ 2 ਦਸੰਬਰ ਵਾਲੇ ਹੁਕਮਨਾਮੇ ਦੀ ਉਲੰਘਣਾ ਕਰਕੇ ਉੱਪਰੋਂ ਇਸ ਗੱਲ ਨੂੰ ਅਹਿਸਾਨ ਬਣਾ ਰਹੇ ਨੇ ਕਿ ਦੇਖੋ ਜੀ ਅਸੀਂ ਤਾਂ ਕੋਈ ਗਲਤੀ ਵੀ ਨਹੀਂ ਸੀ ਕੀਤੀ, ਫੇਰ ਵੀ ਅਸੀਂ ਗਲਤੀ ਜਿਹੜੀ ਆ ਉਹ ਤਸਲੀਮ ਕੀਤੀ ਆ ਤੇ ਜਿਹੜੀ ਤਨਖਾਹ ਆ ਉਹ ਭੁਗਤੀ ਆ। ਪਰ ਉੱਪਰ ਬੈਠਾ ਦਾਤਾ ਸਭ ਕੁਝ ਦੇਖਦਾ, ਕੋਈ ਗੱਲ ਜਿਹੜੀ ਆ ਉਹ ਬੰਦਾ ਬੰਦੇ ਤੋਂ ਲੁਕੋ ਲੈਂਦਾ ਹੁੰਦਾ, ਉਹਦੇ ਤੋਂ ਕੁਝ ਨਹੀਂ ਲੁਕਦਾ ਹੁੰਦਾ। ਸੋ ਇਹ ਠੱਗੀ ਠੋਰੀ ਹੇਰਾ ਫੇਰੀ ਦੇ ਨਾਲ ਵਕਤ ਜਿਹੜਾ ਹੈ ਉਹ ਆਪਦੇ ਹੱਕ ਵਿੱਚ ਭੁਗਤਾਉਣ ਦੇ ਯਤਨ ਜਿਹੜੇ ਆ ਉਹ ਬਾਦਲ ਦਲ ਵੱਲੋਂ ਹੋ ਰਹੇ ਨੇ। ਪਰ ਇੱਕ ਪਾਸੇ ਇਹ ਠੱਗੀਆਂ ਠੋਰੀਆਂ ਦਾ, ਦੂਜੇ ਪਾਸੇ ਜ਼ਮਾਨਤਾਂ ਜ਼ਬਤ ਹੋ ਰਹੀਆਂ ਨੇ, ਮੰਗੀ ਕੋਈ ਪਰਾਲੀ ਨਹੀਂ ਦਿੰਦਾ, ਆ ਦਿੱਲੀ ਵਾਲੀਆਂ ਵੋਟਾਂ 'ਚ ਫੇਰ ਸਰਨਾ ਪਿੱਟਦਾ ਫਿਰਦਾ ਵੀ ਅਸੀਂ ਤਾਂ ਚੋਣ ਲੜਨੀ ਹੋਈ ਨਹੀਂ। ਸੋ ਇਹੀ ਕੁਝ ਚੱਲਣਾ। ਸਮਾਂ ਜਿਹੜਾ ਬੜਾ ਸਮਰੱਥਾ, ਇਸ ਕਸੂਤੀ ਸਥਿਤੀ ਵਿੱਚ ਕੋਈ ਨਾ ਕੋਈ ਉਦਮੂਲ ਖੜਾ ਜ਼ਰੂਰ ਹੋਊ, ਕੋਈ ਨਾ ਕੋਈ ਇਹੋ ਜਿਹਾ ਘਟਨਾਕ੍ਰਮ ਜ਼ਰੂਰ ਵਾਪਰੂ ਜਿਹਦੇ ਵਿੱਚੋਂ ਇਹਨਾਂ ਨੂੰ ਜੁੱਤੀਆਂ ਮਾਰ ਕੇ ਲੋਕਾਂ ਨੇ ਘਰਾਂ ਨੂੰ ਤੋਰਨਾ। ਜਿਵੇਂ ਮਹੰਤ ਗਲੋਂ ਲਾਏ ਸੀ ਉਵੇਂ ਇਹ ਗਲੋਂ ਲਾਉਣੇ ਪੈਣੇ ਆ, ਇਹ ਤੋਂ ਬਗੈਰ ਹੋਰ ਕੋਈ ਰਾਹ ਨਹੀਂ ਦਿਖਦਾ। ਸੋ ਇੱਥੇ ਸਮਾਪਤੀ ਆ, ਕੱਲ ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।